ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ 'ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ, ਹੈਲਥ ਇੰਸ਼ੋਰੈਂਸ, ਹੋਮ, ਆਟੋ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਸੁਖਵਿੰਦਰ ਸਿੰਘ, ਜਸਬੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਸ਼ੋਕਤ ਟਰਲੌਕ, ਲਾਲੀ ਸਿੱਧੂ ਬੇਕਰਸਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਸਿੱਧੂ ਫਰੈਜ਼ਨੋ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪੰਨੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਵਿਰੋਧੀ ਧਿਰਾਂ ਸਾਰੀਆਂ ਜਿਹੜੀਆਂ ਚੋਣ ਕਮਿਸ਼ਨ ਦੇ ਖਿਲਾਫ ਹੋਈਆਂ ਨੇ ਇਕੱਠੀਆਂ। ਬਿਲਕੁਲ ਜੀ, ਜੋ ਕੁਛ ਪੱਛਮੀ ਬੰਗਾਲ ਦੇ ਵਿੱਚ ਹੋਇਆ ਉਹਨੂੰ ਲੈ ਕੇ ਵਿਰੋਧੀ ਧਿਰਾਂ ਇਕਜੁੱਟ ਜਿਹੜੀਆਂ ਹੋਈਆਂ ਨੇ ਔਰ ਚੋਣ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਜਾ ਕੇ ਇਹਨਾਂ ਨੇ ਮੁਲਾਕਾਤ ਜਿਹੜੀ ਹੈ ਉਹ ਕੀਤੀ ਹੈ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਸਮੇਂ ਦੀ ਕਟੌਤੀ ਜਿਹੜੀ ਉਹ ਕਰ ਦਿੱਤੀ ਗਈ ਸੀ। ਪੱਛਮੀ ਬੰਗਾਲ ਦੇ ਵਿੱਚ ਇੱਥੋਂ ਮੁਤਾਬਕ ਰਾਤ 10 ਵਜੇ ਜਿਹੜਾ ਉਹ ਚੋਣ ਪ੍ਰਚਾਰ ਬੰਦ ਹੋ ਗਿਆ, ਕਿਉਂਕਿ ਹਿੰਸਕ ਘਟਨਾਵਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਸੀਗਾ। ਜਿਹੜੇ ਵਿਰੋਧੀ ਧਿਰਾਂ ਜਿਹੜੀਆਂ ਜਾ ਕੇ ਮਿਲ ਕੇ ਆਈਆਂ ਨੇ, ਉਹਨਾਂ ਨੇ ਕਿਹਾ ਕਿ ਭਾਜਪਾ ਦੀ ਗਲਤੀ ਦਾ ਖਾਮਿਆਜ਼ਾ NDA ਤੋਂ ਬਾਹਰਲੀਆਂ ਪਾਰਟੀਆਂ ਦੇ ਸਿਰ ਮੜਿਆ ਜਿਹੜਾ ਦੀ ਉਹ ਜਾ ਰਿਹਾ। ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਇਸ ਫੈਸਲੇ ਦੇ ਖਿਲਾਫ ਅਦਾਲਤ ਤੱਕ ਜਿਹੜੇ ਜੀ ਉਹਨਾਂ ਦੇ ਕੋਲੇ ਰਾਹ ਖੁੱਲੇ ਨੇ। ਕਾਂਗਰਸ ਦੇ ਜਿਹੜੇ ਆਗੂ ਸੀ ਅਭਿਸ਼ੇਕ ਮਨੂ ਸਿੰਘਵੀ ਦੀ ਅਗਵਾਈ ਦੇ ਵਿੱਚ ਵਿਰੋਧੀ ਧਿਰਾਂ ਜਿਹੜੀਆਂ ਸੀ ਉਹਨਾਂ ਨੇ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ। ਇਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਇੱਕ ਧਿਰ ਦੀ ਗਲਤੀ ਦਾ ਖਮਿਆਜ਼ਾ ਬਾਕੀ ਧਿਰਾਂ ਨੂੰ ਭੁਗਤਣ ਦੀ ਗੱਲ ਵੀ ਜਿਹੜੀ ਆਖੀ। ਇਹ ਕਿਹਾ ਕਿ ਜੇ ਚੋਣ ਕਮਿਸ਼ਨ ਨੇ ਫੈਸਲਾ ਲੈਣਾ ਹੈ ਤਾਂ ਉਹ ਇੱਕ ਧਿਰ ਦੇ ਖਿਲਾਫ ਲੈ ਲਵੇ। ਦੂਜੇ ਪਾਸੇ ਭਾਜਪਾ ਜਿਹੜੀ ਆ ਉਹਨੇ ਜਿਹੜੀ ਇਹ ਚੋਣ ਦੇ ਵਿੱਚ ਕਟੌਤੀ ਕੀਤੀ ਆ, ਇਹਨੂੰ ਵੱਡੇ ਗੁਨਾਹ ਦੀ ਛੋਟੀ ਸਜ਼ਾ ਕਰਾਰ ਦਿੱਤਾ। ਭਾਜਪਾ ਨੇ ਚੋਣ ਕਮਿਸ਼ਨ ਨੂੰ ਆਪਣੀ ਚਿੱਠੀ ਜਿਹੜੀ ਸੀ ਉਹ ਸੌਂਪੀ। ਇਹਦੇ ਵਿੱਚ ਇਹ ਕਿਹਾ ਕਿ ਪੱਛਮੀ ਬੰਗਾਲ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਦੀ ਗਿਣਤੀ ਜਿਹੜੀ ਆ ਉਹ ਹੋਰ ਜਿਹੜੀ ਉਹ ਵਧਾਈ ਜਾਵੇ। ਭਾਜਪਾ ਆਗੂਆਂ ਨੇ ਜਿਹੜੀ ਸੀ ਉਹ ਵੱਖਰੇ ਤੌਰ ਦੇ ਉੱਤੇ ਮੁਲਾਕਾਤ ਜਿਹੜੀ ਉਹ ਕੀਤੀ। ਇਸ ਵੇਲੇ ਚੋਣ ਕਮਿਸ਼ਨ ਜਿਹੜਾ ਹੈ ਉਹਦੇ ਰੋਲ ਨੂੰ ਲੈ ਕੇ ਵੱਡਾ ਚਰਚਾ ਜਿਹੜਾ ਦੀ ਉਹ ਹੋ ਰਿਹਾ ਔਰ ਜਿੰਨਾ ਲਾਚਾਰ ਜਿਹੜਾ ਇਸ ਵੇਲੇ ਨਜ਼ਰ ਆ ਰਿਹਾ ਚੋਣ ਕਮਿਸ਼ਨ, ਇੰਨਾ ਪਹਿਲਾਂ ਕਦੀ ਨਹੀਂ ਜਿਹੜਾ ਦੀ ਉਹ ਦੇਖਿਆ ਗਿਆ। ਖਾਸ ਤੌਰ ਦੇ ਉੱਤੇ ਚੋਣ ਕਮਿਸ਼ਨ ਤਾਂ ਗੋਲਿਆ ਹੀ ਉਦੋਂ ਗਿਆ ਸੀ ਜਦੋਂ TN ਸੇਸ਼ਨ ਹੋਰੀ ਭਾਰਤ ਦੇ ਚੋਣ ਕਮਿਸ਼ਨ ਬਣੇ ਸਨ। ਉਦੋਂ ਬਾਅਦ ਮਿਸਟਰ ਗਿੱਲ ਜਿਹੜੇ ਸਨ ਉਹਨਾਂ ਨੇ ਜਿਹੜਾ ਦੀ ਉਹ ਫੇਰ ਵੀ ਚੰਗਾ ਜਿਹੜਾ ਦੀ ਕੁਛ ਕੰਮ ਕੀਤਾ। TN ਸੇਸ਼ਨ ਵਰਗਾ ਸਮਾਂ ਤਾਂ ਮੁੜ ਕੇ ਨਹੀਂ ਆ ਸਕਿਆ। ਪਰ ਇਸ ਵੇਲੇ ਜਿਸ ਕਿਸਮ ਦਾ ਚੋਣ ਪ੍ਰਚਾਰ ਦਾ ਰੋਲ ਜਿਹੜਾ ਦੀ ਉਹ ਨਜ਼ਰ ਆ ਰਿਹਾ, ਉਹ ਸ਼ੇਰ ਤਾਂ ਹੈਗਾ ਪਰ ਸਰਕਸ ਦਾ ਸ਼ੇਰ ਹੀ ਆ ਲੱਗਦਾ। ਜੀ ਜੀ ਬਿਲਕੁਲ। ਜਿਹੜੀ ਇਹਦੀ ਭੂਮਿਕਾ ਰਹੀ ਆ ਇਸ ਨੂੰ ਲੈ ਕੇ ਸਾਰੇ ਜਾਣੇ ਕਹਿ ਲਓ ਵੀ ਉਹਨਾਂ ਦੇ ਮੂੰਹ ਹੀ ਅੱਡੇ ਰਹਿ ਗਏ ਆ, ਜਿਸ ਤਰੀਕੇ ਦੇ ਨਾਲ ਮੌਜੂਦਾ ਸਰਕਾਰ ਦੀ ਇਹਨਾਂ ਨੇ ਹਮਾਇਤ ਕੀਤੀ ਆ। ਅਗਲੀ ਪੰਨੂ ਜੀ ਆਪਾਂ ਗੱਲ ਕਰਦੇ, ਕਹਿੰਦੇ BJP ਨੂੰ ਇੱਕ ਵਾਰੀ ਫੇਰ ਤੱਤੇ ਪਾਣੀ 'ਚ ਪਾ ਗਈ ਆ ਸਾਧਵੀ ਪ੍ਰਗਿਆ। ਐਕਚੁਅਲੀ ਸਾਧਵੀ ਪ੍ਰਗਿਆ ਲਿਆਂਦੀ ਕਿਉਂ ਗਈ, ਇਹ ਬਹੁਤੇ ਜਿਹੜੇ ਵੀ ਉਹ ਲੋਕ ਜਾਣਦੇ ਆ ਕਿ ਭਾਰਤੀ ਜਨਤਾ ਪਾਰਟੀ ਅੱਜ ਦੀ ਨਹੀਂ ਅਗਲੇ ਸਾਲਾਂ ਦੀ ਸਿਆਸਤ ਜਿਹੜੀ ਆ ਉਹ ਕਰ ਰਹੀ ਆ। ਉਹਨੂੰ ਦੀਦਾ ਕਿ ਜੇ ਉਹ ਸੱਤਾ ਦੇ ਵਿੱਚ ਨਹੀਂ ਰਹਿੰਦੀ ਤਾਂ ਉਹਨੂੰ ਕੁਛ ਸਾਧਵੀ ਪ੍ਰਗਿਆ ਵਰਗੇ ਲੋਕ ਲਗਾਤਾਰ ਚਾਹੀਦੇ ਹੋਣਗੇ, ਜਿਹੜੇ ਕਿ ਕੁਛ ਨਾ ਕੁਛ ਏਦਾਂ ਦਾ ਬੋਲਦੇ ਰਹਿਣ ਜਿਹਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਾਜ਼ਰੀ ਆ ਉਹ ਲੱਗਦੀ ਰਹੇ। ਕਿਉਂਕਿ ਕਿਸੇ ਟਾਈਮ ਇਹ ਡਿਊਟੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵਰਗੇ ਲੋਕਾਂ ਦੀ ਹੁੰਦੀ ਸੀ। ਭਾਰਤੀ ਜਨਤਾ ਪਾਰਟੀ ਨੇ ਇਹਨਾਂ ਲੋਕਾਂ ਨੂੰ ਰਿਟਾਇਰ ਕਰਕੇ ਖੁੱਡੇ ਲਾਈਨ ਲਾਤਾ ਤੇ ਉਹਨੂੰ ਕੁਛ ਕੱਟੜਪੰਥੀ ਚਿਹਰਿਆਂ ਦੀ ਜ਼ਰੂਰਤ ਸੀ। ਇਹਨਾਂ ਚਿਹਰਿਆਂ ਦੇ ਵਿੱਚ ਸਾਧਵੀ ਪ੍ਰਗਿਆ ਜਿਹੜੀ ਲਿਆਂਦੀ ਗਈ, ਕਿੰਤੂ ਪਰੰਤੂ ਉੱਠਦਾ ਹੈ ਕਿ ਜਿਹਦੇ ਉੱਤੇ ਅੱਤਵਾਦ ਦੇ ਨਾਲ ਸੰਬੰਧਿਤ ਕੇਸ ਦਰਜ ਹੋਣ, ਉਹਨੂੰ ਹੀ ਉਮੀਦਵਾਰ ਜਿਹੜਾ ਦੀ ਉਹ ਕਿਉਂ ਬਣਾਇਆ ਗਿਆ। ਮਾਲੇਗਾਂਵ ਧਮਾਕਿਆਂ ਦੇ ਮਾਮਲੇ ਦੇ ਵਿੱਚ ਜਿਹੜਾ ਦੀ ਅਦਾਲਤ ਦਾ ਸਾਹਮਣਾ ਕਰ ਰਹੀ
ਪ੍ਰੀਗਿਆ ਸਮੇਂ ਦੇ ਉੱਤੇ ਇਸ ਤਰ੍ਹਾਂ ਦਾ ਕੁਝ ਬੋਲਦੀ ਰਹੀ ਆ ਜੀ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ। ਦੱਸਣ ਵਾਲੇ ਇਹ ਵੀ ਦੱਸਦੇ ਆ ਕਿ ਜਾਣ ਬੁੱਝ ਕੇ ਬੁਲਵਾਇਆ ਜਾਂਦਾ, ਬਾਅਦ ਦੇ ਵਿੱਚ ਉਹਦੇ ਉੱਤੇ ਪੋਚਾ ਜਿਹੜਾ ਜੀ ਉਹ ਫਰਵਾਇਆ ਜਾਂਦਾ। ਪਹਿਲਾਂ ਜਿਹੜਾ ਕਰਕਰੇ ਸੀ ਉਹਦੀ ਜਿਹੜੀ ਮੌਤ ਹੋਈ ਸੀ ਉਹਨੂੰ ਲੈ ਕੇ ਪ੍ਰੀਗਿਆ ਨੇ ਬਿਆਨ ਜਿਹੜਾ ਦਿੱਤਾ ਸੀ, ਉਹਦੇ ਤੋਂ ਬਾਅਦ ਦੇ ਵਿੱਚ ਉਹਨੂੰ ਜਿਹੜੀ ਉਹ ਮੁਆਫੀ ਮੰਗਣੀ ਪਈ। ਹੁਣ ਜਿਹੜਾ ਉਹਨੇ ਨਵਾਂ ਬਿਆਨ ਦਿੱਤਾ ਉਹਦੇ ਵਿੱਚ ਉਹਨੇ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਕਰਾਰ ਦੇ ਦਿੱਤਾ। ਇਹ ਵੀ ਕਿਹਾ ਕਿ ਉਹ ਦੇਸ਼ ਭਗਤ ਸੀ ਤੇ ਦੇਸ਼ ਭਗਤ ਰਹੂਗਾ। ਨੱਥੂ ਰਾਮ ਗੋਡਸੇ ਜਿਹੜਾ ਸੀਗਾ ਉਹਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਉਹਦਾ ਕਤਲ ਕੀਤਾ ਸੀਗਾ। ਇਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਇੱਕ ਵਾਰੀ ਫੇਰ ਜਿਹੜਾ ਜੀ ਉਹ ਤੱਤੇ ਪਾਣੀ ਦੇ ਵਿੱਚ ਪੈ ਗਈ ਔਰ ਭਾਰਤੀ ਜਨਤਾ ਪਾਰਟੀ ਨੇ ਸਾਧਵੀ ਪ੍ਰੀਗਿਆ ਦੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਔਰ ਇਹ ਕਿਹਾ ਕਿ ਇਹ ਸਾਧਵੀ ਪ੍ਰੀਗਿਆ ਦਾ ਬਿਆਨ ਹੈ, ਭਾਰਤੀ ਜਨਤਾ ਪਾਰਟੀ ਦਾ ਨਹੀਂ। ਇਹ ਵੀ ਕਹਿਤਾ ਕਿ ਇਸ ਬਿਆਨ ਦੇ ਵਾਸਤੇ ਪ੍ਰੀਗਿਆ ਜਨਤਕ ਤੌਰ ਦੇ ਉੱਤੇ ਮੁਆਫੀ ਮੰਗੇ। ਚੋਣ ਕਮਿਸ਼ਨ ਨੇ ਪ੍ਰੀਗਿਆ ਦੇ ਬਿਆਨ ਦਾ ਨੋਟਿਸ ਲੈਂਦਿਆਂ ਮੱਧ ਪ੍ਰਦੇਸ਼ ਦੇ ਚੋਣ ਅਧਿਕਾਰੀ ਤੋਂ ਤੱਥਾਂ ਸਣੇ ਰਿਪੋਰਟ ਮੰਗ ਲਈ ਆ। ਜਿਹੜੀ ਲਾਸਟ ਜਿਹੜੇ ਫੇਜ਼ ਦੀ ਇਲੈਕਸ਼ਨ ਹੈ ਉਹਦੇ ਵਿੱਚ ਦੇਵਾਸ ਲੋਕ ਸਭਾ ਜਿਹੜੀ ਮੱਧ ਪ੍ਰਦੇਸ਼ ਦੀ ਆ ਉੱਥੋਂ ਇਹ ਵੋਟਾਂ ਜਿਹੜੀਆਂ ਪੈਣੀਆਂ ਨੇ, ਜਿੱਥੋਂ ਦੇ ਉਮੀਦਵਾਰ ਮਹਿੰਦਰ ਸੋਲੰਕੀ ਦੇ ਹੱਕ ਦੇ ਵਿੱਚ ਆਗਰ ਮਾਲਵਾ ਦੇ ਵਿੱਚ ਕੱਢੇ ਗਏ ਰੋਡ ਸ਼ੋਅ ਦੇ ਵਿੱਚ ਪ੍ਰੀਗਿਆ ਨੇ ਇਹ ਗੱਲ ਕਹੀ ਸੀ ਕਿ ਨੱਥੂ ਰਾਮ ਗੋਡਸੇ ਦੇਸ਼ ਭਗਤ ਸੀ ਤੇ ਰਹਿਣਗੇ। ਗੋਡਸੇ ਨੂੰ ਅੱਤਵਾਦੀ ਕਹਿਣ ਵਾਲੇ ਪਹਿਲਾਂ ਆਪਣੀ ਪੀੜ੍ਹੀ ਹੇਠ ਟੋਟਾ ਫੇਰਨ। ਇਹ ਗੱਲ ਸਾਧਵੀ ਪ੍ਰੀਗਿਆ ਨੇ ਇੱਥੇ ਜਿਹੜੀ ਜੀ ਉਹ ਆਖੀ। ਪ੍ਰੀਗਿਆ ਦੇ ਬਿਆਨ ਦੇ ਉੱਤੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਜਿਹੜੀ ਜੀ ਉਹ ਦਿੱਤੀ। ਇਹ ਕਿਹਾ ਕਿ ਹਾਕਮ ਧਿਰ ਭਾਜਪਾ ਦਾ ਅਸਲੀ ਚਿਹਰਾ ਜਿਹੜਾ ਉਹ ਸਾਹਮਣੇ ਆ ਗਿਆ। ਇਹ ਵੀ ਕਿਹਾ ਕਿ ਇਹ ਬਿਆਨ ਪੂਰੇ ਦੇਸ਼ ਦੀ ਬੇਇੱਜ਼ਤੀ ਆ। ਇਹਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦਾ ਪ੍ਰਧਾਨ ਅਮਿਤ ਸ਼ਾਹ ਨੂੰ ਮੁਆਫੀ ਜਿਹੜੀ ਉਹ ਮੰਗਣੀ ਚਾਹੀਦੀ ਆ। ਉਮਰ ਅਬਦੁੱਲਾ ਨੇ ਵੀ ਟਵੀਟ ਕੀਤਾ ਕਿ ਰਾਸ਼ਟਰਪਿਤਾ ਦਾ ਹਥਿਆਰਾ ਜਿਹੜਾ ਉਹ ਦੇਸ਼ ਭਗਤ ਹੈ, ਤਾਂ ਕੀ ਮਹਾਤਮਾ ਗਾਂਧੀ ਫਿਰ ਦੇਸ਼ ਧਰੋਹੀ ਆ? ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾਵਾਂ ਦਾ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਆਇਆ। ਸਿਰਫ ਦਫ਼ਤਰ 'ਚੋਂ ਉਹਨਾਂ ਦੇ ਜਿਹੜੀ ਹੈ ਜੀ ਉਹ ਪ੍ਰੈਸ ਰਿਲੀਜ਼ ਜਾਰੀ ਹੋਈ ਕਿ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਇਸ ਬਿਆਨ ਤੋਂ ਵੱਖਰਾ ਕਰਦੀ ਹੈ। 59 ਸੀਟਾਂ ਨੇ ਜਿਨ੍ਹਾਂ ਦੇ ਉੱਤੇ ਚੋਣ ਜਿਹੜੀ ਆ ਲਾਸਟ ਫੇਜ਼ ਦੀ ਹੋਣੀ ਆ। ਇਹਦੇ ਉੱਤੇ ਪ੍ਰੀਗਿਆ ਦੇ ਇਸ ਬਿਆਨ ਦਾ ਕੀ ਅਸਰ ਪੈਂਦਾ ਇਹ ਤਾਂ 23 ਤਰੀਕ ਹੀ ਜਿਹੜਾ ਜੀ ਉਹ ਦੱਸੂਗੀ। ਪਰ ਜੋ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਜਿਹੜੀ ਪ੍ਰੀਗਿਆ ਹੈ ਉਹਨੂੰ ਸਿਆਸਤ ਦੇ ਵਿੱਚ ਔਰ ਸਰਗਰਮ ਸਿਆਸਤ ਦੇ ਵਿੱਚ ਲਿਆਉਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਬਹੁਤੀ ਨੀਤ 10 ਸਾਲਾ ਯੋਜਨਾ ਜਿਹੜੀ ਆ ਉਹ ਜ਼ਰੂਰ ਪਿੱਛੇ ਇਹਦੇ ਕੰਮ ਕਰ ਰਹੀ ਹੈ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਪੰਜਾਬ ਸਣੇ ਉਹਨਾਂ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਅਖੀਰਲੇ ਗੇੜ ਦੀਆਂ ਚੋਣਾਂ ਹੋਣੀਆਂ ਉੱਥੇ ਅੱਜ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਬਿਲਕੁਲ ਜੀ, ਪੰਜਾਬ ਦੀਆਂ 13 ਸੀਟਾਂ ਨੇ ਜੀ ਇਹਦੇ ਉੱਤੇ ਔਰ ਬਾਕੀ ਰਾਜਾਂ ਦੇ ਵਿੱਚ ਜਿਹੜਾ ਜੀ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਖਤਮ ਹੋ ਜਾਊਗਾ। ਪੰਜਾਬ ਦਾ ਜਿਹੜਾ ਸਿਆਸੀ ਭਵਿੱਖ ਹੈ ਜੀ ਉਹ 2 ਕਰੋੜ 8 ਲੱਖ ਵੋਟਰਾਂ ਦੇ ਹੱਥਾਂ ਦੇ ਵਿੱਚ ਹੋਊਗਾ। ਐਤਵਾਰ ਨੂੰ 19 ਤਰੀਕ ਨੂੰ ਚੋਣਾਂ ਜਿਹੜੀਆਂ ਉਹ ਪੈਣਗੀਆਂ। ਮੁੱਖ ਮੁਕਾਬਲਾ ਜਿਹੜਾ ਜੀ ਉਹ ਕਾਂਗਰਸ, ਅਕਾਲੀ, ਭਾਜਪਾ ਦੇ ਉਮੀਦਵਾਰਾਂ ਦੇ ਵਿੱਚ ਹੈ। ਪਰ ਬਠਿੰਡਾ, ਸੰਗਰੂਰ, ਲੁਧਿਆਣਾ, ਖਡੂਰ ਸਾਹਿਬ ਇੱਥੇ ਜਿਹੜੇ ਟ੍ਰਾਇੰਗਲ ਮੁਕਾਬਲੇ, ਤਿਕੋਣੇ ਮੁਕਾਬਲੇ ਜਿਹੜੇ ਜੀ ਉਹ ਹੋਣ ਦੇ ਆਸਾਰ ਨੇ, ਜਿਹਦੇ ਕਰਕੇ ਨਤੀਜੇ ਜਿਹੜੇ ਸੋਚ ਤੋਂ ਡਿਫਰੈਂਟ ਆ ਸਕਦੇ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵਕਾਰ, ਜਿੱਥੇ ਉਹਨਾਂ ਦੀ ਸਰਕਾਰ ਦਾ ਵਕਾਰ ਜਿਹੜਾ ਜੀ ਉਹ ਦਾਅ ਦੇ ਉੱਤੇ ਲੱਗਿਆ ਹੋਇਆ, ਮੰਤਰੀਆਂ ਤੇ MLA ਦੀ ਖਿਚਾਈ ਜਿਹੜੀ ਹੈ ਜੀ ਉਹ ਕੀਤੀ ਹੋਈ ਆ। ਉੱਥੇ ਅਕਾਲੀ ਦਲ ਆਪਣੀ ਜਿਹੜੀ ਹੋਂਦ ਦੇ ਵਾਸਤੇ ਲੜਾਈ ਲੜ ਰਿਹਾ ਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਉਹਦਾ ਭਵਿੱਖ ਕੀ ਹੋਊਗਾ। 2017 ਦੇ ਵਿੱਚ ਵੱਡੇ ਰੂਪ ਦੇ ਵਿੱਚ ਉੱਭਰੀ ਜਿਹੜੀ ਆਮ ਆਦਮੀ ਪਾਰਟੀ ਬੇਸ਼ੱਕ ਸੱਤਾ ਦੇ ਉੱਤੇ ਕਾਬਜ਼ ਨਹੀਂ ਹੋ ਸਕੀ, ਉਹ ਮੁੱਖ ਵਿਰੋਧੀ ਧਿਰ ਵਜੋਂ ਜਿਹੜਾ ਜੀ ਉਹ ਆ ਗਈ ਸੀ। ਬਾਅਦ ਦੇ ਵਿੱਚ ਪਾਰਟੀ ਦੀ ਆਮ ਆਦਮੀ ਪਾਰਟੀ ਪੰਜਾਬ ਦਾ ਭਵਿੱਖ ਕੀ ਹੋਊਗਾ ਇਹ ਵੀ ਜਿਹੜਾ ਜੀ 23 ਤਰੀਕ ਦੇ ਨਤੀਜਿਆਂ ਦੇ ਉੱਤੇ ਟਿਕਿਆ ਹੋਇਆ। ਆਮ ਆਦਮੀ ਪਾਰਟੀ ਦੇ ਵਿੱਚੋਂ ਬਗਾਵਤ ਕਰਕੇ ਗਏ ਸੁਖਪਾਲ ਖਹਿਰਾ ਹੋਰਾਂ ਦਾ ਭਵਿੱਖ ਵੀ ਬਠਿੰਡੇ ਵਾਲੀ ਸੀਟ ਦੇ ਉੱਤੇ ਟਿਕਿਆ ਹੋਇਆ। ਵੱਖ-ਵੱਖ ਪਾਰਟੀਆਂ ਬਦਲਣ ਵਾਲੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਸ ਵਾਰੀ ਆਪਣੀ ਪਾਰਟੀ ਜਿਹੜੀ ਜੀ ਉਹ ਬਣਾਈ ਆ। ਕਾਂਗਰਸ 13 ਸੀਟਾਂ ਦੇ ਉੱਤੇ, ਅਕਾਲੀ ਦਲ 10 ਸੀਟਾਂ ਦੇ ਉੱਤੇ, ਭਾਰਤੀ ਜਨਤਾ ਪਾਰਟੀ 3 ਸੀਟਾਂ ਦੇ ਉੱਤੇ, ਜਿਹੜਾ PDA ਹੈ ਜੀ ਉਹ ਵੀ 13 ਸੀਟਾਂ ਦੇ ਉੱਤੇ ਔਰ ਆਮ ਆਦਮੀ ਪਾਰਟੀ 13 ਸੀਟਾਂ ਦੇ ਉੱਤੇ ਚੋਣ ਲੜ ਰਹੀ ਆ। ਇਹਦੇ ਵਿੱਚ ਅਕਾਲੀ ਦਲ ਟਕਸਾਲੀ
ਉਹਨੂੰ ਵੀ ਅੱਖੋਂ ਪਰੋਖੇ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਅਕਾਲੀ ਦਲ ਜਿਹੜਾ ਹੈ ਟਕਸਾਲੀ, ਉਹਨੇ ਜਿਹੜਾ ਅਨੰਦਪੁਰ ਸਾਹਿਬ ਤੋਂ ਜਿਹੜੀ ਹੈ ਜੀ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਉਮੀਦਵਾਰ ਉਤਾਰਿਆ। ਹਾਲਾਂਕਿ ਖਡੂਰ ਸਾਹਿਬ ਤੋਂ ਉਹਨੇ ਆਪਣਾ ਜਿਹੜਾ ਉਮੀਦਵਾਰ ਵਾਪਸ ਲੈ ਲਿਆ ਸੀ। ਅਕਾਲੀ ਦਲ ਐੜਾ ਸਿਮਰਜੀਤ ਸਿੰਘ ਮਾਨ ਹੋਰਾਂ ਵਾਲਾ ਉਹ ਆਪ ਚੋਣ ਜਿਹੜੀ ਹੈ ਜੀ ਸੰਗਰੂਰ ਤੋਂ ਲੜ ਰਹੇ ਆ। ਪਿਛਲੇ ਕੁਝ ਸਾਲਾਂ ਦੇ ਦੌਰਾਨ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਦਲ ਪੰਜਾਬ ਦੀ ਸਿਆਸਤ ਦੇ ਵਿੱਚ ਹਾਸ਼ੀਏ ਦੇ ਉੱਤੇ ਚਲੇ ਗਿਆ। ਇਸ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਕਿ ਇਹ ਗੱਲ ਨਾ ਕਰਨੀ ਉਹਨਾਂ ਨੂੰ ਕਿੰਨੀ ਕਰਾਸ ਆਉਂਦੀ ਹੈ। ਇਹ ਵੀ ਇਸ ਵਾਰੀ ਦੇ ਚੋਣ ਨਤੀਜੇ ਜਿਹੜੇ ਆ ਜੀ ਉਹ ਦੱਸਣਗੇ। ਸੁਖਬੀਰ ਸਿੰਘ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਨੀ ਦਿਓਲ, ਕੈਪਟਨ ਅਮਰਿੰਦਰ ਸਿੰਘ, ਹਰਸਿਮਰਤ ਕੌਰ ਬਾਦਲ, ਭਗਵੰਤ ਮਾਨ, ਸੁਖਪਾਲ ਖਹਿਰਾ, ਡਾਕਟਰ ਧਰਮਵੀਰ ਗਾਂਧੀ, ਪਰਮਜੀਤ ਕੌਰ ਖਾਲੜਾ, ਜਗੀਰ ਕੌਰ, ਇਹਦੇ ਨਾਲ 3 ਸਾਬਕਾ ਅਫਸਰ ਦਰਬਾਰਾ ਸਿੰਘ ਗੁਰੂ, ਡਾਕਟਰ ਅਮਰ ਸਿੰਘ, ਸੋਮ ਪ੍ਰਕਾਸ਼, ਇਹਨਾਂ ਸਾਰਿਆਂ ਦਾ ਭਵਿੱਖ ਜਿਹੜਾ ਉਹ ਦਾਅ ਦੇ ਉੱਤੇ ਜਿਹੜਾ ਉਹ ਲੱਗਿਆ ਹੋਇਆ। ਇਹਦੇ ਵਿੱਚ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸੂਰੀ ਵੀ ਜਿਹੜਾ ਇਸੇ ਹੀ ਕਤਾਰ ਦੇ ਵਿੱਚ ਜਿਹੜਾ ਉਹ ਕਹੇ ਜਾ ਸਕਦੇ ਆ। ਜਿਹੜੀ ਰੀਜਨਲ ਸਿਆਸਤ ਹੈ ਉਹਦਾ ਭਵਿੱਖ ਕੀ ਹੋਊਗਾ, ਇਹ ਵੀ ਪੰਜਾਬ ਦੀਆਂ ਇਹ ਚੋਣਾਂ ਜਿਹੜੀਆਂ ਜੀ ਉਹ ਤੈਅ ਕਰਨਗੀਆਂ। ਹਾਲਾਂਕਿ ਜਿਹੜੀ ਇਹ ਵੋਟਾਂ ਨੇ ਜੀ ਉਹ ਦੇਸ਼ ਦੀ ਸਰਕਾਰ ਬਣਾਉਣ ਦੇ ਵਾਸਤੇ ਪੈ ਰਹੀਆਂ ਨੇ, ਪਰ ਇਹਦੇ ਬਾਵਜੂਦ ਪੰਜਾਬ ਦੇ ਵਿੱਚ ਵੱਡੇ ਮੁੱਦਿਆਂ ਦੇ ਰੂਪ ਦੇ ਵਿੱਚ ਜਿਹੜੀਆਂ ਚੀਜ਼ਾਂ ਉੱਭਰੀਆਂ ਨੇ ਉਹਦੇ ਵਿੱਚ ਪੰਜਾਬ 'ਚ ਨਸ਼ਿਆਂ, ਬੇਰੁਜ਼ਗਾਰੀ ਦਾ ਮੁੱਦਾ ਤਾਂ ਹੈ ਹੀ, ਪਰ ਸਭ ਤੋਂ ਵੱਧ ਜਿਹੜਾ ਧਿਆਨ ਖਿੱਚਿਆ ਹੈ ਉਹ ਬੇਅਦਬੀ ਕਾਂਡ ਨੇ ਜਿਹੜਾ ਦੀ ਉਹ ਖਿੱਚਿਆ। ਇਹ ਕਿੰਨਾ ਕੁ ਸਮੁੱਚੇ ਪੰਜਾਬ ਦੇ ਉੱਤੇ ਅਸਰ ਪਾਉਂਦਾ, ਇਹਦਾ ਵੀ ਜਿਹੜਾ ਦੀ ਉਹ 23 ਤਰੀਕ ਨੂੰ ਨਤੀਜੇ ਜਿਹੜੇ ਉਹ ਦੱਸਣਗੇ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਸਿੱਧੂ ਦੀਆਂ ਰੈਲੀਆਂ ਜਾਰੀ ਨੇ ਪਰ ਕੈਪਟਨ ਦੇ ਨਾਲ ਵੀ ਇੱਟ ਖੜਕਾ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੋਕ ਸੁਣਨ ਤਾਂ ਆਉਂਦੇ ਆ, ਚਾਹੇ ਉਹ ਲੋੜੋਂ ਵੱਧ ਬੋਲਣ, ਜੋ ਮਰਜ਼ੀ ਜਿਹੜਾ ਜੀ ਉਹ ਕਹਿਣ, ਪਰ ਉਹ ਕਰਾਊਡ ਪੁੱਲਰ ਤਾਂ ਹੈਗੇ ਆ। ਪੰਜਾਬ ਦੇ ਵਿੱਚੋਂ ਉਹਨਾਂ ਨੂੰ ਗਿਣ ਮਿੱਥ ਕੇ ਸਾਈਡ ਦੇ ਉੱਤੇ ਕੀਤਾ ਗਿਆ, ਪਰ ਜਦੋਂ ਕਾਂਗਰਸ ਨੂੰ ਲੱਗਿਆ ਕਿ ਸਿੱਧੂ ਦੀ ਜਿਹੜੀ ਉਹ ਜ਼ਰੂਰਤ ਆ, ਤੇ ਪ੍ਰਿੰਕਾ ਗਾਂਧੀ ਵਾਡਰਾ ਹੋਰੀ ਉਹਨਾਂ ਨੂੰ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਆਪਣੇ ਜਹਾਜ਼ 'ਚ ਬਿਠਾ ਕੇ ਲੈ ਕੇ ਆਏ ਬਠਿੰਡੇ ਵਾਲੀ ਰੈਲੀ ਦੇ ਵਿੱਚ। ਇੱਥੇ ਆ ਕੇ ਉਹਨਾਂ ਨੂੰ ਮਨਾਉਣ ਦੇ ਵਿੱਚ ਤਾਂ ਜਿਹੜਾ ਜੀ ਉਹ ਸਫਲ ਰਹੇ। ਹੁਣ ਲਾਸਟ ਮਿੰਟ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲਿਆਂਦਾ ਗਿਆ, ਕਿੰਨਾ ਕੁ ਅਸਰ ਜਿਹੜਾ ਜੀ ਇਹ ਪਾਉਂਦਾ ਆ ਇਹ ਤਾਂ ਐਗਜ਼ੈਕਟ ਨਹੀਂ ਦੱਸਿਆ ਜਾ ਸਕਦਾ। ਹਾਂ, ਇੰਨਾ ਜ਼ਰੂਰ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਕਾਂਗਰਸ ਦੇ ਸਟਾਰ ਪ੍ਰਚਾਰਕ ਨੇ ਪੰਜਾਬ ਵਾਲੇ, ਉਹਨਾਂ ਦੇ ਵਿੱਚ ਪਹਿਲੇ ਦਿਨ ਤੋਂ ਜਿਹੜਾ ਜੀ ਉਹ ਸ਼ਾਮਲ ਹੁੰਦੇ ਜਦੋਂ ਤੋਂ ਪ੍ਰਚਾਰ ਹੋਇਆ, ਤੇ ਹੋ ਸਕਦਾ ਸੀਗਾ ਜੀ ਉਹ ਕਿਤੇ ਨਾ ਕਿਤੇ ਅਸਰ ਪਾਉਂਦੇ। ਖਾਸ ਤੌਰ ਦੇ ਉੱਤੇ ਬਾਦਲਾਂ ਦੇ ਗੜ੍ਹ ਦੇ ਵਿੱਚ ਉਹ ਅਸਰ ਪਾ ਸਕਦੇ ਆ, ਉਹ ਡੈਂਟ ਪਾ ਸਕਦੇ ਆ, ਅਜੇ ਵੀ ਪਾ ਸਕਦੇ ਆ। ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਜਿੱਥੇ ਉਹਨਾਂ ਨੇ ਰੈਲੀ ਕੀਤੀ, ਲੋਕ ਵੱਡੀ ਗਿਣਤੀ 'ਚ ਉਹਨਾਂ ਨੂੰ ਸੁਣਨ ਵੀ ਆਏ, ਕਿਉਂਕਿ ਇੱਥੇ ਕਰਤਾਰਪੁਰ ਵਾਲਾ ਲਾਂਘਾ ਬਹੁਤ ਵੱਡਾ ਮੁੱਦਾ। ਜੇ ਕਰਤਾਰਪੁਰ ਲਾਂਘੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਹਦੇ 'ਚੋਂ ਮੰਤਰੀ ਨਹੀਂ ਕੀਤਾ ਜਾ ਸਕਦਾ, ਕੋਈ ਮੰਨੇ ਜਾਂ ਨਾ। ਇਸ ਕਰਕੇ ਉਹਨਾਂ ਦਾ ਅਸਰ ਉਹਦੇ ਉੱਤੇ ਜਿਹੜਾ ਜੀ ਉੱਥੇ ਦਿਸੂਗਾ। ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਚੋਣ ਰੈਲੀ ਜਿਹੜੀ ਹੈ ਜੀ ਉਹ ਕੀਤੀ ਸੁਨੀਲ ਜਾਖੜ ਹੋਰਾਂ ਦੇ ਵਾਸਤੇ। ਅੱਜ ਨਵਜੋਤ ਸਿੰਘ ਸਿੱਧੂ ਹੋਰੀ ਬਠਿੰਡੇ ਦੇ ਵਿੱਚ ਜਿਹੜਾ ਹੋਣਗੇ ਰਾਜਾ ਵੜਿੰਗ ਦੀ ਮਦਦ ਦੇ ਵਾਸਤੇ, ਕਿਉਂਕਿ ਬਾਦਲ ਪਰਿਵਾਰ ਦੇ ਖਿਲਾਫ ਉਹ ਗੜਕ ਕੇ ਬੋਲਦੇ ਆ। ਪੰਜਾਬ ਦੀ ਸਿਆਸਤ ਦਾ ਇਹ ਇੱਕ ਜਿਹੜਾ ਇੱਕ ਇਸ ਤਰ੍ਹਾਂ ਦਾ ਪਹਿਲੂ ਆ ਜਿਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਇੱਥੇ ਜਿਹੜੀ ਸਿਆਸਤ ਹੈ ਉਹ ਖੜਕਵੀਂ ਸਿਆਸਤ ਜਿਹੜੀ ਉਹ ਚੱਲਦੀ ਆ। ਜਿਹੜਾ ਵੀ ਡਾਇਰੈਕਟ ਅਟੈਕ ਕਰਦਾ ਉਹਨੂੰ ਲੋਕ ਇੱਥੇ ਪਸੰਦ ਕਰਦੇ ਆ। ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਿਸੇ ਟਾਈਮ ਮਸ਼ਹੂਰ ਹੋਇਆ ਜਿਹੜਾ ਜੀ ਉਹ ਖੂੰਡਾ ਹੋਵੇ, ਚਾਹੇ ਇਸੇ ਸਿਆਸਤ ਦੇ ਵਿੱਚ ਉਹ ਭਗਵੰਤ ਮਾਨ ਨਿਕਲਿਆ ਹੋਵੇ ਜਿਹਨੇ ਡਾਇਰੈਕਟ ਅਟੈਕ ਜਿਹੜੇ ਸੀ ਉਹ ਆਪਣੇ ਵਿਰੋਧੀਆਂ ਦੇ ਉੱਤੇ ਕੀਤੇ। ਈਵਨ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੇ ਪੈਰ ਕਿਸੇ ਟਾਈਮ ਲੱਗੇ ਤਾਂ ਉਹਦਾ ਵੀ ਕਾਰਨ ਡਾਇਰੈਕਟ ਅਟੈਕ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸੁਰ ਜਿਹੜੀ ਆ ਜੀ ਉਹ ਠੰਡੀ ਪੈ ਗਈ ਆ ਇਸ ਵੇਲੇ। ਨਵਜੋਤ ਸਿੰਘ ਸਿੱਧੂ ਹੋਰੀ ਭੜਕਦੇ ਆ। 3-3.5 ਮਿੰਟ ਉਹ ਬਠਿੰਡਾ ਦੇ ਵਿੱਚ ਬੋਲੇ ਸੀ, ਸਭ ਤੋਂ ਵੱਧ ਮੇਲਾ ਲੁੱਟ ਕੇ ਨਵਜੋਤ ਸਿੰਘ ਸਿੱਧੂ ਹੋਰੀ ਲੈ ਗਏ ਸੀ। ਅੱਜ ਦਾ ਦਿਨ ਜਿਹੜਾ ਜੀ ਉਹ ਬੜਾ ਅਹਿਮ ਹੈ ਕਿ ਬਠਿੰਡੇ ਦੇ ਵਿੱਚ ਉਹ ਕਿੱਦਾਂ ਜਿਹੜਾ ਜੀ ਬਾਦਲ ਪਰਿਵਾਰ ਨੂੰ ਘੇਰਦੇ ਆ।
ਔਰ ਕਿਉਂਕਿ ਬਾਦਲ ਪਰਿਵਾਰ ਨੇ ਵੀ ਪੂਰਾ ਜ਼ੋਰ ਜਿਹੜਾ ਦੀ ਉਹ ਲਾਤਾ। ਕੱਲ ਹੇਮਾ ਮਾਲਿਨੀ ਤੱਕ ਜਿਹੜਾ ਦੀ ਉਹਨੂੰ ਲਿਆਂਦਾ ਗਿਆ ਇੱਥੇ। ਪੰਜਾਬ ਦੀ ਸਿਆਸਤ ਵਿੱਚ ਭਾਜਪਾ ਨੇ ਵੱਡੇ ਪੱਤੇ ਖੇਡਣ ਦੀ ਕੋਸ਼ਿਸ਼ ਕੀਤੀ, ਗੱਲ ਬਣੀ ਨਹੀਂ। ਰਾਜਨਾਥ ਸਿੰਘ ਹੋਰਾਂ ਨੇ ਆਉਣਾ ਸੀ, ਲਾਸਟ ਮਿੰਟ ਤੇ ਉਹਨਾਂ ਦੀ ਫੇਰੀ ਕੈਂਸਲ ਹੋ ਗਈ। ਨਵਜੋਤ ਸਿੰਘ ਸਿੱਧੂ ਹੋਰੀ ਜਿੱਥੇ ਕਾਂਗਰਸ ਦੇ ਵਾਸਤੇ ਪ੍ਰਚਾਰ ਦੇ ਵਿੱਚ ਪਰਤੇ ਆ ਤੇ ਅੱਜ ਲਾਸਟ ਦਿਨ ਹੈ, ਇਹਦੇ ਨਾਲ ਨਾਲ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਇੱਟ ਖੜਕਾ ਜਿਹੜਾ ਦੀ ਉਹ ਜਾਰੀ ਆ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੈਪਟਨ ਸਾਹਿਬ ਕਹਿੰਦੇ ਆ ਕਿ ਉਹਨਾਂ ਦੀ ਪਤਨੀ ਨੂੰ ਬਠਿੰਡਾ ਤੇ ਅੰਮ੍ਰਿਤਸਰ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਹਨਾਂ ਨੇ ਚੋਣ ਲੜਨ ਤੋਂ ਨਾ ਜਿਹੜੀ ਦੀ ਉਹ ਕਰਤੀ, ਤਾਂ ਉਹਨਾਂ ਨੇ ਇਹ ਕਿਹਾ ਕਿ ਮੈਡਮ ਨਵਜੋਤ ਕੌਰ ਸਿੱਧੂ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਮੇਰੀ ਟਿਕਟ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੇ ਆਸ਼ਾ ਕੁਮਾਰੀ ਹੋਰਾਂ ਨੇ ਕਟਵਾਈ ਆ। ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਮੇਰੀ ਪਤਨੀ ਜਿਹੜੀ ਆ ਉਹਦੇ ਵਿੱਚ ਇੰਨੀ ਕੁ ਨੈਤਿਕਤਾ ਹੈ ਕਿ ਉਹ ਕਦੇ ਝੂਠ ਨਹੀਂ ਬੋਲਦੀ। ਇਹ ਵੀ ਗੱਲ ਜਿਹੜੀ ਜੀ ਲੁਕੀ ਛਿਪੀ ਨਹੀਂ ਕਿ ਜਿਸ ਦਿਨ ਬਠਿੰਡਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਆਏ ਆ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਗੱਲ ਨੂੰ ਲੈ ਕੇ ਬਹੁਤੇ ਕੋਈ ਖੁਸ਼ ਨਹੀਂ ਸਨ, ਪਰ ਕਿਉਂਕਿ ਹਾਈ ਕਮਾਂਡ ਦਾ ਹੁਕਮ ਸੀ, ਪ੍ਰਿਅੰਕਾ ਗਾਂਧੀ ਵਾਡਰਾ ਉਹਨਾਂ ਨਾਲ ਜਿਹੜਾ ਦੀ ਉਹ ਲੈ ਕੇ ਆਏ ਸੀ, ਇਸ ਕਰਕੇ ਇਹਦੇ ਉੱਤੇ ਉਹ ਕੁਝ ਬੋਲ ਵੀ ਨਹੀਂ ਸਕਦੇ। ਇਹ ਕਿਹਾ ਜਾ ਰਿਹਾ ਕਿ ਵੱਖ-ਵੱਖ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਮੰਗ ਤਾਂ ਲਗਾਤਾਰ ਰਹੀ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਘੁਰਕੀ ਤੋਂ ਡਰਦਿਆਂ ਉਹ ਖੁੱਲ ਕੇ ਜਿਹੜਾ ਉਹ ਡਿਮਾਂਡ ਵੀ ਨਹੀਂ ਕਰ ਸਕੇ ਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਜਿਹੜਾ ਜੀ ਉਹ ਚਾਹੀਦਾ। ਹੁਣ ਹਾਈ ਕਮਾਂਡ ਨੇ ਲਿਆ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲਾਸਟ 2 ਦਿਨਾਂ ਦੇ ਵਿੱਚ ਜਿਹੜਾ ਦੀ ਉਹ ਸੁੱਟਿਆ। ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਕੋਈ ਬਹੁਤੀ ਜਿਹੜੀ ਉਹ ਚੱਲਦੀ ਨਜ਼ਰ ਨਹੀਂ ਆਉਂਦੀ, ਔਰ ਉਹ ਚੁੱਪ ਕੀਤੇ ਇਸ ਮਸਲੇ ਤੇ ਜ਼ਰੂਰ ਨੇ, ਪਰ ਉਹ ਨਵਜੋਤ ਕੌਰ ਸਿੱਧੂ ਹੋਰਾਂ ਦੇ ਉੱਤੇ ਅਟੈਕ ਜਿਹੜਾ ਦੀ ਉਹ ਕਰ ਰਹੇ ਨੇ ਕਿ ਅਸੀਂ ਤਾਂ ਆਫਰ ਕੀਤੀ ਸੀ, ਬੀਬੀ ਨੇ ਚੋਣ ਜਿਹੜੀ ਉਹ ਲੜਨ ਤੋਂ ਨਾ ਕਰ ਦਿੱਤੀ। ਇਹਦਾ ਮਤਲਬ ਇਹ ਆ ਕਿ ਇਹ ਜਿਹੜੀ ਕਹਾਣੀ ਜਿਹੜੀ ਪਰਦੇ ਦੇ ਪਿੱਛੇ ਚੱਲ ਰਹੀ ਆ, ਇਹ ਇੱਥੇ ਖਤਮ ਨਹੀਂ ਹੋਣੀ। ਇਹ 19 ਨੂੰ ਵੋਟਾਂ ਪੈਣ ਤੋਂ ਬਾਅਦ ਖਤਮ ਨਹੀਂ ਹੋਣੀ, ਇਹ 23 ਦੇ ਨਤੀਜਿਆਂ ਤੋਂ ਬਾਅਦ ਵੱਡੀ ਹੋ ਕੇ ਨਿਕਲਣੀ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਦੇ ਵਿੱਚ ਵਾਹਗਾ ਪੁਰਾਣਾ ਪਿੰਡਾਂ ਦੇ ਜਿਹੜੇ ਉਸ ਦੇ ਨਜ਼ਦੀਕ ਇੱਟਾਂ ਵੱਟੇ ਚੱਲੇ ਨੇ, ਹਾਲਾਤ ਥੋੜ੍ਹੇ ਨਾਜ਼ੁਕ ਦੱਸੇ ਜਾ ਰਹੇ ਨੇ। ਉਹ ਥਾਂ ਦੇ ਉੱਤੇ ਵਿਰੋਧ ਜਿਹੜਾ ਉਹ ਅਕਾਲੀ ਦਲ ਦਾ ਹੋ ਰਿਹਾ, ਦੇ ਨਾ ਸਿਰਫ ਇਹ ਵਾਂਦਰ ਪਿੰਡ ਦੀ ਘਟਨਾ ਬਲਕਿ ਬਾਕੀ ਥਾਵਾਂ ਦੇ ਉੱਤੇ ਵੀ। ਸੰਗਰੂਰ ਦੇ ਵਿੱਚ ਜਿਹੜਾ ਸੀਗਾ ਇੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਆਏ, ਰਾਜਨਾਥ ਸਿੰਘ ਹੋਰਾਂ ਨੇ ਆਉਣਾ ਸੀ, ਨਹੀਂ ਜਿਹੜਾ ਵੀ ਆਏ। ਇੱਥੇ ਕਾਲੀਆਂ ਝੰਡੀਆਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਜਿਹੜੀ ਸੀ ਉਹ ਕੀਤੀ ਗਈ। ਥਾਂ ਦੇ ਉੱਤੇ ਕਾਲੀਆਂ ਝੰਡੀਆਂ ਦਾ ਸਾਹਮਣਾ ਜਿਹੜਾ ਜੀ ਉਹ ਬਾਦਲ ਪਰਿਵਾਰ ਨੂੰ ਕਰਨਾ ਪੈ ਰਿਹਾ, ਤੇ ਜਿਹੜੇ ਉਮੀਦਵਾਰ ਨੇ ਅਕਾਲੀ ਦਲ ਬਾਦਲ ਦੇ ਉਹਨਾਂ ਨੂੰ ਸਾਹਮਣਾ ਕਰਨਾ ਜਿਹੜਾ ਜੀ ਉਹ ਪੈ ਰਿਹਾ। ਵਾਂਦਰ ਦੀ ਜਿਹੜੀ ਘਟਨਾ ਹੈ, ਇੱਥੇ ਜਿਹੜਾ ਗੁਲਜ਼ਾਰ ਸਿੰਘ ਰਣੀਕੇ ਦੀ ਚੋਣ ਮੁਹਿੰਮ ਦੇ ਦੌਰਾਨ ਜਿਹੜੇ ਪਹੁੰਚੇ ਸੀਗੇ ਬਰਗਾੜੀ ਵਾਲੀਆਂ ਧਿਰਾਂ, ਉਹਨਾਂ ਤੇ ਰਣੀਕੇ ਦੇ ਸਮਰਥਕਾਂ ਦੇ ਵਿਚਾਲੇ ਤਿੱਖੀ ਝੜਪ ਜਿਹੜੀ ਹੋਈ। ਨਾ ਸਿਰਫ ਡੰਡੇ ਚੱਲੇ ਬਲਕਿ ਇੱਟਾਂ ਰੋੜੇ ਵੀ ਜਿਹੜੇ ਸੀਗੇ ਜੀ ਉਹ ਇੱਕ ਦੂਜੇ ਵੱਲ ਚਲਾਏ ਗਏ। ਇਹਦੇ ਵਿੱਚ 2 ਵਿਅਕਤੀ ਜਿਹੜੇ ਜੀ ਉਹ ਜ਼ਖਮੀ ਹੋਣ ਦੀ ਖਬਰ ਹੈ, ਜਿਹੜੇ ਕਿ ਬਾਘਾ ਪੁਰਾਣਾ ਦੇ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਕਰਵਾਏ ਗਏ ਆ। ਇੱਕ ਗੱਡੀ ਵੀ ਇਹਨਾਂ ਇੱਟਾਂ ਵੱਟਿਆਂ ਦੇ ਵਿੱਚ ਨੁਕਸਾਨੀ ਗਈ ਆ। ਰਣੀਕੇ ਪਰਿਵਾਰ ਜਿਹੜਾ ਸੀਗਾ ਵਾਂਦਰ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੀ, ਤਾਂ ਉਹ ਜਦੋਂ ਮੰਡੀ ਦੇ ਕੋਲੋਂ ਲੰਘ ਰਿਹਾ ਸੀ, ਉੱਥੇ ਮੌਜੂਦ ਜਿਹੜੇ ਵਿਅਕਤੀ ਸੀਗੇ ਉਹਨਾਂ ਨੇ ਕਾਲੀਆਂ ਝੰਡੀਆਂ ਜਿਹੜੀਆਂ ਦੀ ਉਹ ਦਿਖਾਉਣੀਆਂ ਸ਼ੁਰੂ ਕਰਤੀਆਂ, ਜਿਸ ਤੋਂ ਇਹ ਭੜਕ ਗਏ। ਇਹਦੇ ਵਿੱਚ ਇਸ ਏਰੀਏ ਦਾ ਅਕਾਲੀ ਦਲ ਬਾਦਲ ਦਾ ਆਗੂ ਤੀਰਥ ਸਿੰਘ ਮਾਲਾ ਜਿਹੜਾ ਜੀ ਉਹ ਸ਼ਾਮਲ ਸੀਗਾ। ਉਹਨੇ ਇਹ ਕਿਹਾ ਕਿ ਕਾਂਗਰਸ ਦੇ ਖਰੀਦੇ ਹੋਏ ਲੋਕ ਆ। ਜਦੋਂ ਇਹ ਗੱਲ ਜਿਹੜੀ ਦੀ ਉਹ ਆਖੀ ਤੇ ਇਹ ਇੱਕ ਦੂਜੇ ਦੇ ਖਿਲਾਫ ਜਿਹੜਾ ਸੀਗਾ ਉਹ ਜ਼ਬਾਨੀ ਗਾਲੀ ਗਲੋਚ ਸ਼ੁਰੂ ਹੋ ਗਿਆ। ਗਾਲੀ ਗਲੋਚ ਤੋਂ ਬਾਅਦ ਇਹ ਝਗੜਾ ਜਿਹੜਾ ਸੀ ਇੱਟਾਂ ਪੱਥਰਾਂ ਤੱਕ ਜਿਹੜਾ ਦੀ ਉਹ ਚਲੇ ਗਿਆ। ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਆ ਉਹ ਵਾਂਦਰ ਪਿੰਡ ਦੇ ਵਿੱਚ ਤਾਇਨਾਤ ਕੀਤੀ ਗਈ ਆ। ਜਿਹੜਾ ਅੱਜ ਦਾ ਦਿਨ ਹੈ ਤੇ ਭਲਕ ਦਾ ਦਿਨ ਹੈ, 2 ਦਿਨ ਇਹ ਪੰਜਾਬ ਦੇ ਵਾਸਤੇ ਬਹੁਤ ਅਹਿਮ ਨੇ। ਖਾਸ ਤੌਰ ਦੇ ਉੱਤੇ ਜਿਹੜੀ ਭਾਈਚਾਰਕ ਸਾਂਝ ਆ ਉਹ ਕਾਇਮ ਰਹੇ ਇਸ ਪੁਆਇੰਟ ਆਫ ਵਿਊ ਦੇ ਨਾਲ, ਕਿਉਂਕਿ ਜਿਵੇਂ ਜਾਣਦੇ ਨੇ ਕਿ ਜਿਹੜਾ ਥੱਲੇ ਲੱਗਦੀ ਹੁੰਦੀ ਧਿਰਨਾ ਦੀ ਉਹ ਫਿਰ ਗਲ ਪੈਂਦੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਅਜਿਹਾ ਮਾਹੌਲ ਜਿਹੜਾ ਇੱਕ ਸਿਆਸੀ ਪਾਰਟੀ ਦੇ ਵੱਲੋਂ ਸਿਰਜਿਆ ਜਾ ਸਕਦਾ ਹੈ ਕਿ ਥਾਂ ਦੇ ਉੱਤੇ ਗੜਬੜ ਜਿਹੜੀ ਆ ਉਹ ਕਰਵਾਈ ਜਾਵੇ, ਔਰ ਜਿਹੜੇ 2 ਧੜਿਆਂ ਦੇ ਵਿਚਾਲੇ ਤਕਰਾਰ ਜਿਹੜਾ ਉਹ ਕਰਵਾਇਆ ਜਾਵੇ, ਜਿਹਦੇ ਤੋਂ
ਜਿਹੜੇ ਸਮੂਹ ਪੰਜਾਬੀ ਭਾਈਚਾਰਾ ਦੁਨੀਆ ਭਰ ਦੇ ਵਿੱਚ ਬੈਠਾ ਜੀ, ਉਹ ਆਪੋ ਆਪਣਾ ਰਸੂਖ ਵਰਤ ਕੇ ਇਹ ਜਿਹੜਾ ਮੈਸੇਜ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਣ ਕਿ ਵੋਟਾਂ ਪੈਣੀਆਂ ਨੇ, ਵੋਟਾਂ ਪੈ ਕੇ ਚਲੇ ਜਾਣੀਆਂ ਨੇ। ਜਿਹੜੀ ਸਾਂਝ ਹੈ, ਆਪਸੀ ਸਾਂਝ ਹੈ ਪਿੰਡਾਂ, ਕਸਬਿਆਂ, ਸ਼ਹਿਰਾਂ ਦੀ, ਉਹ ਬਣੀ ਰਹਿਣੀ ਚਾਹੀਦੀ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਾਹੁਲ ਗਾਂਧੀ ਤੇ ਕਹਿੰਦੇ ਪ੍ਰਿਯੰਕਾ ਗਾਂਧੀ ਨੇ ਭਾਜਪਾ ਦੇ ਉੱਤੇ ਆਪਣੇ ਤਿੱਖੇ ਹਮਲੇ ਅਖੀਰਲੇ ਇਹਨਾਂ ਦਿਨਾਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਕੀਤੇ ਨੇ ਸ਼ੁਰੂ। ਹੋਰ ਪਟਨਾ ਸਾਹਿਬ ਦੇ ਵਿੱਚ ਰਾਹੁਲ ਗਾਂਧੀ ਹੋਰੀ ਸ਼ਤਰੂਘਨ ਸਿਨਹਾ ਦੇ ਵਾਸਤੇ ਰੋਡ ਸ਼ੋਅ ਕਰਨ ਦੇ ਵਾਸਤੇ ਜਿਹੜਾ ਜੀ ਉਹ ਗਏ, ਔਰ ਉੱਥੇ ਉਹਨਾਂ ਨੇ ਇੱਕ ਨਵਾਂ ਨਾਅਰਾ ਜਿਹੜਾ ਸੀਗਾ ਦਿੱਤਾ ਕਿ 56 ਇੰਚ ਕੀ ਛਾਤੀ ਹੈ, 7 ਦਿਨ ਬਸ ਬਾਕੀ ਹੈ। ਔਰ ਉਹਨਾਂ ਨੇ ਇਹ ਗੱਲ ਜਿਹੜੀ ਕੀਤੀ ਕਿ 5 ਸਾਲਾਂ ਦੇ ਵਿੱਚ ਇੱਕ ਵੀ ਵਾਅਦਾ ਜਿਹੜਾ ਜੀ ਉਹ ਪੂਰਾ ਨਹੀਂ ਕੀਤਾ। ਮੋਦੀ ਲਾਈ, ਉਹਨਾਂ ਨੇ ਕਿਹਾ ਕਿ ਇੱਕ ਨਵਾਂ ਅਸੀਂ ਸ਼ਬਦ ਜਿਹੜਾ ਜੀ ਉਹ ਘੜਿਆ ਆਪਣੀ ਡਿਕਸ਼ਨਰੀ ਦੇ ਵਿੱਚ। ਇਹ ਕਿਹਾ ਕਿ ਮੋਦੀ ਲਾਈ ਜਿਹੜਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ ਸ਼ਬਦ ਹੈ। ਉਹਨਾਂ ਕਿਹਾ ਇੱਕ ਵੈਬਸਾਈਟ ਵੀ ਹੈ ਜਿਹਨੇ ਬਿਹਤਰੀਨ ਝੂਠ ਜਿਹੜਾ ਜੀ ਆਪਣੇ ਸ਼ਾਮਲ ਜਿਹੜੇ ਕੀਤੇ ਨੇ, ਉਹਦੇ ਵਿੱਚ ਵੀ ਇਸ ਲਫ਼ਜ਼ ਦਾ ਆਗਾਜ਼ ਜਿਹੜਾ ਉਹ ਹੋਇਆ। ਪਟਨਾ ਸਾਹਿਬ ਤੇ ਬਾਕੀ ਥਾਵਾਂ ਦੇ ਉੱਤੇ ਜਿਹੜਾ ਸੀਗਾ ਜੀ ਉਹ ਬੋਲਦਿਆਂ ਹੋਇਆ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਮੋਦੀ ਹੋਰਾਂ ਦੇ ਹੁਣ ਕੁਛ ਦਿਨ ਜਿਹੜੇ ਆ ਜੀ ਉਹ ਜਾਣਦੇ ਰਹਿ ਗਏ ਆ, ਕਿਉਂਕਿ ਉਹਨਾਂ ਨੇ ਕਿਹਾ ਨਾ ਚੰਗੇ ਦਿਨ ਆਏ, ਅੱਛੇ ਦਿਨ ਆਏ, ਨਾ 2 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ, ਨਾ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਮੁੱਲ ਮਿਲਿਆ, ਨਾ 15-15 ਲੱਖ ਰੁਪਈਏ ਜਿਹੜੇ ਜੀ ਉਹ ਖਾਤੇ ਦੇ ਵਿੱਚ ਨਹੀਂ ਆਏ। ਇਹ ਕਿਹਾ ਕਿ ਇੱਕ ਖਾਤੇ ਦੇ ਵਿੱਚ 30,000 ਕਰੋੜ ਰੁਪਈਆ ਜ਼ਰੂਰ ਪੈ ਗਿਆ, ਉਹ ਅਨਿਲ ਅੰਬਾਨੀ ਹੋਰਾਂ ਦਾ ਜਿਹੜਾ ਜੀ ਉਹ ਖਾਤਾ ਸੀਗਾ। ਦੂਜੇ ਪਾਸੇ ਪ੍ਰਿਯੰਕਾ ਗਾਂਧੀ ਵਾਡਰਾ ਨੇ, ਉਹਨੇ ਵੀ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਤਿੱਖੇ ਹਮਲੇ ਜਿਹੜੇ ਆ ਜੀ ਉਹ ਮੋਦੀ ਹੋਰਾਂ ਦੇ ਉੱਤੇ ਕੀਤੇ ਆ। ਇਹ ਵੀ ਗੱਲ ਆਖੀ ਆ ਕਿ ਜੇ ਇਸ ਵੇਲੇ ਜਮਹੂਰੀਅਤ ਤੇ ਹੋ ਰਹੇ ਹਮਲਿਆਂ ਦੇ ਵਿਰੁੱਧ ਲੜਾਈ ਨਾ ਲੜੀ ਤਾਂ ਅਸੀਂ ਕਾਇਰ ਹੋਵਾਂਗੇ। ਉਹਨਾਂ ਨੇ ਇਹ ਗੱਲ ਕਹੀ ਕਿ UPA 3 ਜਿਹੜੀ ਜੀ ਉਹ ਛੇਤੀ ਆ ਰਹੀ ਆ। ਉਹਨਾਂ ਨੇ ਇਹ ਗੱਲ ਜਿਹੜੀ ਜੀ ਕਹੀ ਕਿ ਜਿਹੜਾ ਪ੍ਰਿਯੰਕਾ ਗਾਂਧੀ ਵਾਡਰਾ ਉਹਨਾਂ ਨੂੰ UPA 2 ਦੀਆਂ ਕਮਜ਼ੋਰੀਆਂ ਦੇ ਬਾਰੇ ਜਦੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ UPA 2 ਦੇ ਖਾਤਮੇ ਦੇ ਬਾਰੇ ਉਹ ਸੋਚਦੀ ਆ ਤੇ ਉਦੋਂ ਉਹ ਕਹਿੰਦੀ ਕਿ ਮੇਰੇ ਭਰਾ ਦਾ ਕਹਿਣਾ ਸੀ ਕਿ ਅਸੀਂ ਕਿਤੇ ਨਾ ਕਿਤੇ ਸਾਡੇ ਵਿੱਚ ਹੰਕਾਰ ਪੈਦਾ ਹੋ ਗਿਆ ਸੀਗਾ, ਜਿਹਦੇ ਕਰਕੇ ਉਸ ਹੰਕਾਰ ਨੂੰ ਠੀਕ ਕੀਤੇ ਜਾਣ ਦੀ ਲੋੜ ਸੀ ਤੇ ਲੋਕਾਂ ਨੇ ਉਹਨੂੰ ਜਿਹੜਾ ਜੀ ਉਹ ਠੀਕ ਕਰ ਦਿੱਤਾ। ਉਹਨੇ ਇਹ ਕਿਹਾ ਕਿ ਇਸ ਵੇਲੇ ਜਿਹੜੀ ਕਾਂਗਰਸ ਹੈ ਉਹ ਹੰਕਾਰ ਰਹਿਤ ਹੈ, ਜਦੋਂ ਕਿ ਨਰਿੰਦਰ ਮੋਦੀ ਹੋਰੀ ਹੰਕਾਰ ਦੇ ਨਾਲ ਜਿਹੜਾ ਜੀ ਉਹ ਭਰੇ ਹੋਏ ਨੇ। ਕਾਂਗਰਸ ਦੇ ਇਹਨੇ ਜਿਹੜੇ 2 ਇਹ ਬੁਲਾਰੇ ਨੇ ਜਿਹੜੇ ਸਭ ਤੋਂ ਵੱਧ ਐਕਟਿਵ ਨੇ ਇਸ ਵੇਲੇ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ, ਉਹਨਾਂ ਦੇ ਵੱਲੋਂ ਇਹ ਜਿਹੜੇ ਤਿੱਖੇ ਹਮਲੇ ਨੇ ਉਹ ਅੱਜ ਵੀ ਜਾਰੀ ਰਹਿਣ ਦੀ ਆਸ ਹੈ, ਕਿਉਂਕਿ ਅੱਜ ਖੁੱਲੇ ਚੋਣ ਪ੍ਰਚਾਰ ਦਾ ਅਖੀਰਲਾ ਜਿਹੜਾ ਜੀ ਉਹ ਦਿਨ ਹੈ। ਜੇ ਆਪਾਂ ਇੱਥੋਂ ਦੇ ਜਿਹੜਾ ਮੀਡੀਆ ਹੈ, ਇਲੈਕਟ੍ਰੋਨਿਕ ਮੀਡੀਆ ਹੈ, ਜੇ ਆਪਾਂ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੈਰਾਨੀਜਨਕ ਤਬਦੀਲੀ ਜਿਹੜੀ ਆ ਉਹ ਪਿਛਲੇ ਕੁਛ ਦਿਨਾਂ ਦੇ ਦੌਰਾਨ ਵੇਖਣ ਨੂੰ ਮਿਲ ਰਹੀ ਆ। ਸਿਰਫ 2-3 ਜਿਹੜੇ ਇਸ ਤਰ੍ਹਾਂ ਦੇ ਚੈਨਲ ਨੇ ਜਿਹੜਾ ਪਤਾ ਕਿ ਉਹ ਕਿਹਦੇ ਨੇ, ਉਹਨਾਂ ਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਤੇ ਜਿਹੜੀ ਜੀ ਉਹ ਕਮ ਸੇ ਕਮ ਬਾਕੀ ਪਾਰਟੀਆਂ ਨੂੰ ਔਰ ਕਾਂਗਰਸ ਨੂੰ ਵੀ ਜਿਹੜੀ ਉਹ ਜਗ੍ਹਾ ਮਿਲਣ ਲੱਗੀ ਆ। ਔਰ ਉਹਨਾਂ ਦੇ ਵੱਲੋਂ ਥਾਂ ਦੇ ਉੱਤੇ ਜਾ ਕੇ ਜਿਹੜੀ ਜੀ ਉਹ ਕਵਰੇਜ ਕਰਨਾ, ਇਹ ਕਿਸੇ ਨਾ ਕਿਸੇ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਜੀ ਉਹ ਹੋ ਰਿਹਾ ਕਿ ਨਤੀਜੇ ਜਿਵੇਂ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਾਰੀ ਜਾ ਰਹੀ ਆ, ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੋ ਮਰਜ਼ੀ ਕਰ ਲਓ, ਆਉਣਾ ਤਾਂ ਉਹਨਾਂ ਨੇ ਆ, ਉਹ ਪਰਸੈਪਸ਼ਨ ਜਿਹੜੀ ਹੈ ਜੀ ਉਹ ਲਾਸਟ ਦਿਨ ਜਿਹੜਾ ਪ੍ਰਚਾਰ ਦਾ ਹੈ ਉਹਦੇ ਦੌਰਾਨ ਟੁੱਟਦੀ ਨਜ਼ਰ ਆ ਰਹੀ ਹੈ। ਜੀ ਜੀ ਜੀ। ਅਗਲੀ ਆਪਾਂ ਪੰਨੂ ਜੀ ਗੱਲ ਕਰਦੇ ਹਾਂ, ਦਾਦੂਵਾਲ ਹੋਣਾ ਨੇ ਕਿਹਾ ਵੀ ਕਹਿੰਦੇ ਮੰਡ ਹੋਣਾ ਨੇ ਬਰਗਾੜੀ ਮੋਰਚਾ ਜਿਹੜਾ ਚੱਕਣਾ ਸੀਗਾ ਉਹ ਉਹਨਾਂ ਦੀ ਗਲਤੀ ਸੀ। ਚਲੋ ਇੱਕ ਕਹਾਵਤ ਹੈ ਕਿ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗ ਗਈ ਖੇਤ। ਸਮੇਂ ਦੇ ਉੱਤੇ ਅਜਿਹੀਆਂ ਗਲਤੀਆਂ ਜਿਹੜੀਆਂ ਦੀ ਉਹ ਹੋਈਆਂ ਨੇ, ਉਹ ਕੀਤੀਆਂ ਨੇ, ਲਮਹੋਂ ਮੇ ਖਟਾ ਕੀ ਸਦੀਆਂ ਮੇ ਸਜ਼ਾ ਪਾਈ, ਉਹ ਜਿਹੜਾ ਵੀ ਹੋਊਗਾ। ਪੰਜਾਬ ਦੇ ਵਿੱਚ ਜਿੱਥੇ ਗੁਰਬਾਣੀ ਰਚੀ ਗਈ, ਉਚਾਰੀ ਗਈ, ਉੱਥੇ ਹੋਈ ਬੇਅਦਬੀ ਜਿਹੜੀ ਸੀ, ਜਿੱਥੇ
ਉਹ ਇੱਕ ਸਿਆਸੀ ਪਾਰਟੀ ਦੇ ਵਾਸਤੇ ਗਲੇ ਦੀ ਹੱਡੀ ਇਸ ਵੇਲੇ ਬਣ ਗਈ ਆ, ਉੱਥੇ ਨਾਲ ਇਹਦੇ ਉੱਤੇ ਲੋਕਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ। ਲੋਕਾਂ ਨੇ ਬਾਰ-ਬਾਰ ਆਪਣਾ ਸਭ ਕੁਝ ਜਿਹੜਾ ਵੀ ਉਹ ਦੇਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਚੱਬੇ ਵਾਲਾ ਜਿਹੜਾ ਦੀ ਸਰਬੱਤ ਖਾਲਸਾ ਦਾ ਸੱਦਿਆ ਗਿਆ ਇਕੱਠ ਹੋਵੇ ਜਿਹਦੇ ਵਿੱਚ ਮੁਤਵਾਜੀ ਜਥੇਦਾਰ ਥਾਪ ਦਿੱਤੇ ਗਏ, ਹੋਰ ਕੋਈ ਪ੍ਰੋਗਰਾਮ ਜਿਹੜਾ ਉਹ ਨਹੀਂ ਦਿੱਤਾ ਗਿਆ, ਚਾਹੇ ਫਿਰ ਬਾਅਦ ਦੇ ਵਿੱਚ ਬਰਗਾੜੀ ਦੇ ਵਿੱਚ ਲੱਗਿਆ ਮੋਰਚਾ ਹੋਵੇ। ਕਿਸੇ ਨੂੰ ਜਿਨ੍ਹਾਂ ਨੇ ਅੱਖੀਂ ਦੇਖਿਆ, ਮੈਂ ਵੀ ਉਹਨਾਂ ਤੋਂ ਸ਼ਾਮਲ ਆ, ਕਿ ਇੰਨਾ ਇਕੱਠ ਜਿਹੜਾ ਲੋਕਾਂ ਦਾ ਔਰ ਕਿਸੇ ਜਗ੍ਹਾ ਦੇ ਉੱਤੇ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋਣੀ, ਇਹ ਜਿਹੜਾ ਦੀ ਇੱਕ ਲੋਕਾਂ ਦੀ ਸੁਹਿਰਦਤਾ ਸੀ ਕਿ ਉਹ ਇਮੋਸ਼ਨਲੀ ਇਸ ਇਸ਼ੂ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਦੇ ਇਮੋਸ਼ਨ ਨੂੰ ਬਾਰ-ਬਾਰ ਜਿਹੜਾ ਦੀ ਉਹ ਹਰਟ ਕਰਨ ਦੀ ਕੋਸ਼ਿਸ਼ ਇਹਨਾਂ ਆਗੂਆਂ ਨੇ ਜਿਹੜੀ ਉਹ ਕੀਤੀ ਆ। ਬਰਗਾੜੀ ਵਾਲੇ ਮੋਰਚੇ ਦੇ ਜਿਹੜੇ ਪ੍ਰਬੰਧਕ ਨੇ, ਦਾਦੂਵਾਲ ਸਾਹਿਬ ਹੁਣ ਸਵਾਲ ਜਿਹੜਾ ਵੀ ਉਹ ਚੁੱਕ ਰਹੇ ਆ, ਪਰ ਦਾਦੂਵਾਲ ਸਾਹਿਬ ਇੱਕ ਪਾਰਟ ਉਹਦਾ ਆਪ ਰਹੇ ਨੇ। ਜਿਸ ਦਿਨ ਇਹ ਬਰਗਾੜੀ ਮੋਰਚਾ ਚੁੱਕਿਆ ਗਿਆ, ਉਸੇ ਹੀ ਇਕੱਠ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਹੁਰੀ ਵੀ ਸ਼ਾਮਲ ਸਨ, ਵੀਡੀਓਜ਼ ਤੱਕ ਵੀ ਪਈਆਂ ਨੇ। ਉਹਨਾਂ ਨੇ ਉਸ ਦਿਨ ਵੀ ਇਸ ਮੋਰਚੇ ਨੂੰ ਚੁੱਕੇ ਜਾਣ ਦਾ ਵਿਰੋਧ ਨਹੀਂ ਸੀ ਕੀਤਾ। ਬਾਅਦ ਦੇ ਵਿੱਚ ਉਹ ਕਿਉਂ ਪਿੱਛੇ ਹਟੇ, ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਜੀ ਉਹ ਚੱਲਦੀਆਂ ਨੇ। ਦਾਦੂਵਾਲ ਹੋਰਾਂ ਨੇ ਇਹ ਗੱਲ ਕਹੀ ਆ ਕਿ ਉਹ ਬਾਦਲ ਪਰਿਵਾਰ ਨੂੰ ਹਰਾਉਣ ਦਾ ਜਿਹੜਾ ਜੀ ਉਹ ਸੱਦਾ ਦਿੰਦੇ ਨੇ। ਇਹ ਕਿਹਾ ਕਿ ਉਹ ਉਸ ਉਮੀਦਵਾਰ ਨੂੰ ਵੋਟ ਪਾਉਣ ਜਿਹੜਾ ਅਕਾਲੀ ਉਮੀਦਵਾਰ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੋਵੇ, ਭਾਵੇਂ ਉਹ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ। ਬਲਜੀਤ ਸਿੰਘ ਦਾਦੂਵਾਲ ਨੇ ਇਹ ਗੱਲ ਕਹੀ ਕਿ ਬਰਗਾੜੀ ਮੋਰਚਾ ਚੁੱਕਣਾ ਧਿਆਨ ਸਿੰਘ ਮੰਡ ਦੀ ਵੱਡੀ ਗਲਤੀ ਸੀ ਤੇ ਇਹਦੇ ਬਾਰੇ ਲੋਕ ਵਿਦੇਸ਼ਾਂ ਦੇ ਵਿੱਚੋਂ ਉਹਨੂੰ ਜਿਹੜਾ ਜੀ ਉਹ ਸਵਾਲ ਕਰਦੇ ਆ। ਉਹਨੇ ਕਿਹਾ ਕਿ ਜੇ ਅੱਜ ਬਰਗਾੜੀ ਮੋਰਚਾ ਲੱਗਿਆ ਹੁੰਦਾ ਤਾਂ ਪੰਜਾਬ ਦੀ ਸਥਿਤੀ ਕੁਝ ਹੋਰ ਹੋਣੀ ਸੀ। ਇਹ ਵੀ ਜਿਹੜਾ ਵੀ ਕਿਹਾ ਕਿ ਇਹਨਾਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਵਿੱਚ ਬਾਦਲ ਪਰਿਵਾਰ ਦਾ ਕਬਜ਼ਾ ਜਿਹੜਾ ਵੀ ਉਹ ਖਤਮ ਕੀਤਾ ਜਾਊਗਾ। ਜਿਹੜੇ ਧਿਆਨ ਸਿੰਘ ਮੰਡ ਨੇ, ਉਹਨਾਂ ਨੇ ਬੇਅਦਬੀ ਘਟਨਾਵਾਂ ਦੇ ਵਾਸਤੇ ਅਕਾਲੀ ਦਲ ਜਿਹੜਾ ਬਾਦਲ ਹੈ ਉਹਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਔਰ ਇਹ ਵੀ ਜਿਹੜਾ ਜੀ ਇਹ ਕਿਹਾ ਕਿ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਈ ਜਾਵੇ। ਉਹਨਾਂ ਨੇ ਕਿਹਾ ਕਿ ਉਹ ਅਕਾਲੀਆਂ ਦਾ ਕਾਲੀਆਂ ਝੰਡੀਆਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਵਿਰੋਧ ਤੇ ਰੋਸ ਮਾਰਚ ਜਿਹੜਾ ਜੀ ਉਹ ਕਰਨਗੇ। ਇਹ ਵੀ ਜਿਹੜਾ ਜੀ ਕਿਹਾ ਅੱਜ ਉਹ ਰੋਸ ਮਾਰਚ ਜਿਹੜਾ ਜੀ ਉਹ ਲੰਬਾ ਕੱਢਣ ਜਿਹੜਾ ਜਾ ਰਹੇ ਆ। ਇਹ ਵੀ ਕਿਹਾ ਕਿ ਜੇ ਬਾਦਲ ਪਰਿਵਾਰ ਨੇ ਅਰਦਾਸ ਕੀਤੀ ਆ ਕਿ ਬੇਅਦਬੀ ਕਰਾਉਣ ਵਾਲੇ ਦਾ ਕੱਖ ਨਾ ਰਹੇ ਤਾਂ ਫਿਰ ਇਹ ਅਰਦਾਸ ਜਿਹੜੀ ਹੈ ਜੀ ਉਹ ਪ੍ਰਮਾਤਮਾ ਨੂੰ ਸੁਣ ਲੈਣੀ ਚਾਹੀਦੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਬਰਗਾੜੀ ਮੋਰਚੇ ਦੇ ਇੱਕ ਧਿਰ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਉਹਨਾਂ ਦੇ ਕੋਈ ਮਤਭੇਦ ਨਹੀਂ ਹੈਗੇ, ਤੇ ਮਤਭੇਦ ਨਹੀਂ ਤਾਂ ਫਿਰ ਕਾਰਨ ਜਿਹੜਾ ਜੀ ਉਹ ਕੀ ਸਨ, ਇਹ ਬਹੁਤ ਵੱਡੇ ਸਵਾਲ ਨੇ। ਬਲਜੀਤ ਸਿੰਘ ਦਾਦੂਵਾਲ ਹੁਰੀ ਧਿਆਨ ਸਿੰਘ ਮੰਡ ਹੋਰਾਂ ਦੇ ਉੱਤੇ ਸੁੱਟਣ, ਧਿਆਨ ਸਿੰਘ ਮੰਡ ਹੁਰੀ ਦਾਦੂਵਾਲ ਹੋਰਾਂ ਦੇ ਉੱਤੇ ਸੁੱਟਣ, ਦੋਨੋਂ ਜਾਣੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਸੁੱਟਣ, ਸਿਮਰਨਜੀਤ ਸਿੰਘ ਮਾਨ ਹੁਰੀ ਇਹਦੇ ਬਾਰੇ ਬੋਲਣ ਨਾ। ਸਵਾਲ ਇਸ ਤਰ੍ਹਾਂ ਦੇ ਨੇ, ਜਦੋਂ ਘਟਨਾਵਾਂ ਜਿਹੜੀਆਂ ਬੇਅਦਬੀ ਦੀਆਂ ਵਾਪਰੀਆਂ ਉਹਦਾ ਜ਼ਿਕਰ ਜੇ ਚੱਲਦਾ ਰਹੂਗਾ, ਜੇ ਜ਼ਿਕਰ ਜਿਹੜਾ ਦੀ ਉਹ ਚੱਬੇ ਦੇ ਵਿੱਚ ਹੋਏ ਸਰਬੱਤ ਖਾਲਸਾ ਦਾ ਚੱਲਦਾ ਰਹੂਗਾ, ਤਾਂ ਜ਼ਿਕਰ ਇਸ ਗੱਲ ਦਾ ਵੀ ਚੱਲਦਾ ਜਿਹੜਾ ਦੀ ਉਹ ਰਹੂਗਾ ਕਿ ਲੋਕਾਂ ਦੇ ਐਡੇ ਵੱਡੇ ਸਹਿਯੋਗ ਦੇ ਬਾਵਜੂਦ ਲੋਕਾਂ ਤੋਂ ਬਿਨਾਂ ਪੁੱਛੇ ਤੋਂ ਇਹ ਮੋਰਚਾ ਜਿਹੜਾ ਸੀ ਉਹ ਝੱਟ ਦੇਣੀ ਕਿਉਂ ਉਠਾ ਦਿੱਤਾ ਗਿਆ। ਜੀ 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 ਅਗਲੀ ਗੱਲ ਕਰਦੇ ਹਾਂ। ਥੋੜਾ ਸਮਾਂ ਪਹਿਲਾਂ ਕਾਂਗਰਸ 'ਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਵਾਸਤੇ ਹੀ ਕਾਂਗਰਸੀ ਬਣ ਰਹੇ ਨੇ ਮੁਸ਼ਕਿਲ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਹਲਕਾ ਫਿਰੋਜ਼ਪੁਰ ਹੈ ਜੀ, ਇਹ ਵੀ ਅਹਿਮ ਹਲਕਿਆਂ ਦੇ ਵਿੱਚ ਹੈ। ਇਸ ਵੇਲੇ ਹੌਟ ਸੀਟ ਤਾਂ ਜਿਹੜੀ ਜੀ ਉਹ ਬਣੀ ਆ, ਜਮਾ ਘਟਾਓ ਕਰਕੇ ਹੀ ਇੱਥੋਂ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਦੀ ਆਪ ਚੋਣ ਲੜ ਰਹੇ ਆ। ਦੇਖੋ ਇੱਕ ਗੱਲ ਬੜੀ ਜਿਹੜੀ ਜੀ ਉਹ ਦਿਸ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਦੋਨਾਂ ਦਾ ਜਿਹੜਾ ਜੀ ਉਹ ਚੋਣ ਲੜਨਾ, ਅਕਾਲੀ ਦਲ ਦੀਆਂ ਕੈਲਕੂਲੇਸ਼ਨਸ ਕਿੱਧਰ ਨੂੰ ਜਾਂਦੀਆਂ ਨੇ ਇਹ ਤਾਂ 23 ਤਰੀਕ ਦੱਸੂਗੀ, ਪਰ ਇਹਨਾਂ ਦੋਨਾਂ ਸੀਟਾਂ ਦੇ ਉੱਤੇ ਅਕਾਲੀ ਦਲ ਐਸਾ ਫਸਿਆ ਕਿ ਬਾਕੀ ਸੀਟਾਂ ਉਹਦੇ ਤੋਂ ਟੋਟਲੀ ਇਗਨੋਰ ਹੋ ਗਈਆਂ। ਜਿਹੜੀ ਫਿਰੋਜ਼ਪੁਰ ਦੀ ਸੀਟ ਹੈ, ਇੱਕ ਪਾਸੇ ਕਾਂਗਰਸ ਕਹਿੰਦੀ ਆ ਸਾਡਾ ਸ਼ੇਰ ਹੈ ਤੇ ਅਕਾਲੀ ਕਹਿੰਦੇ ਸਵਾ ਸ਼ੇਰ ਹੈ ਸਾਡੇ ਕੋਲ। ਜਿਹੜੇ ਸਰਹੱਦੀ ਲੋਕ ਨੇ ਉਹਨਾਂ ਨੂੰ ਜਦੋਂ ਪੁੱਛੋ ਕਿ ਕੌਣ ਜਿੱਤੂਗਾ ਤੇ ਜਵਾਬ ਬੜਾ ਅਜੀਬ ਹੈ, ਕਹਿੰਦੇ ਜਿਹਨੂੰ ਵੱਧ ਵੋਟਾਂ ਪਈਆਂ। ਲੋਕ ਜਿਹੜੇ ਆ ਜੀ ਉਹ ਟਿਚਰਾਂ ਇੱਥੋਂ ਇਸ ਹਲਕੇ ਦੇ ਵਿੱਚੋਂ ਜਿਹੜਾ ਉਹ ਕਰਦੇ ਆ। ਕੰਡਿਆਲੀ ਤਾਰ ਦੇ ਨੇੜਲੇ ਸੈਂਕੜੇ ਪਿੰਡਾਂ ਦੇ ਵਿੱਚ ਜ਼ਿੰਦਗੀ ਜਿਹੜੀ ਜੀ ਉਹ ਕਦੀ ਨਹੀਂ ਧੜਕਦੀ।
ਫਿਰ ਵੀ ਲੋਕ EVM ਦਾ ਬਟਨ ਦੱਬਣ ਦੇ ਵਾਸਤੇ ਲੰਬੀਆਂ ਲਾਈਨਾਂ ਦੇ ਵਿੱਚ ਲੱਗਦੇ ਆ। ਲੋਕਾਂ ਨੂੰ ਇਹ ਲੱਗਦਾ ਕਿ ਚਲੋ ਪਿਛਲੀ ਵਾਰੀ ਨਹੀਂ, ਐਤਕੀ ਉਹਨਾਂ ਦੀ ਸੁਣੀ ਜਾ ਸਕਦੀ ਆ, ਪਰ ਸਿਆਸਤਦਾਨ ਨੇ ਹਰ ਵਾਰੀ ਜਿਹੜਾ ਦੀ ਉਹਨਾਂ ਨੂੰ ਭੁਚਕਾਨੀ ਦੇ ਕੇ ਵੋਟਾਂ ਲੈ ਜਾਂਦੇ ਆ, ਮੁੜ ਕੇ ਕਦੀ ਨਹੀਂ ਆਉਂਦੇ। ਆਟਾ ਦਾਲ, ਬੁਢਾਪਾ ਪੈਨਸ਼ਨ, 5-5 ਮਰਲੇ ਦੇ ਪਲਾਟਾਂ ਤੋਂ ਅੱਗੇ ਇਹਨਾਂ ਨੂੰ ਕੁਝ ਜਿਹੜਾ ਦੀ ਉਹ ਦਿਸਦਾ ਨਹੀਂ। ਸਤਲੁਜ ਦਰਿਆ ਤੋਂ ਪਾਰ ਦੇ ਪਿੰਡ ਦੁੱਖਾਂ ਦੇ ਟਾਪੂ ਬਣੇ ਹੋਏ ਆ। ਜਿਹੜੇ ਇੱਥੇ ਲੋਕ ਨੇ ਉਹ ਕਹਿੰਦੇ ਆ 5 ਸਾਲ ਸਾਨੂੰ ਕਦੀ ਹੂਟਰ ਨਹੀਂ ਸੁਣਦੇ। ਇਹਨਾਂ ਦਿਨਾਂ ਦੇ ਦੌਰਾਨ ਹੂਟਰ ਜਿਹੜੇ ਆ ਜੀ ਉਹ ਵੱਜਦੇ ਆ। ਉਹ ਕਹਿੰਦੇ ਬੱਚੇ ਭੱਜ ਕੇ ਕੋਠਿਆਂ ਤੇ ਚੜ੍ਹ ਜਾਂਦੇ ਆ, ਨਾਲੇ ਰੌਲਾ ਪਾਉਂਦੇ ਆ ਚੋਣਾਂ ਵਾਲੇ ਆ ਗਏ। ਉਹ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਕਿ ਜਦੋਂ ਹੂਟਰ ਵੱਜਿਆ ਉਦੋਂ ਚੋਣਾਂ ਵਾਲੇ ਜਿਹੜੇ ਆ ਜੀ ਉਹ ਆਉਂਦੇ ਆ। ਲੋਕੀ ਪਿੰਡਾਂ ਦੇ ਕਹਿੰਦੇ ਆ ਕਿ ਸਾਡੇ ਪਿੰਡਾਂ ਦੇ ਵਿੱਚੋਂ ਇੱਕ ਗਲਾਸ ਪਾਣੀ ਦਾ ਇਹ ਪੀ ਕੇ ਦੇਖਣ ਇਹ ਲੋਕ ਜਿਹੜੇ ਵੋਟਾਂ ਮੰਗਣ ਆਉਂਦੇ ਆ, ਫਿਰ ਅਸੀਂ ਉਹਨਾਂ ਨੂੰ ਮੰਨੀਏ। ਕੋਈ ਉੱਥੋਂ ਪਾਣੀ ਨਹੀਂ ਜਿਹੜਾ ਜੀ ਉਹ ਪੀਂਦਾ। ਕਿਤੇ ਕਿਤੇ RO ਸਿਸਟਮ ਜਿਹੜੇ ਲੱਗੇ ਆ ਸਾਰੇ ਦੇ ਸਾਰੇ ਖਰਾਬ ਪਏ ਆ। ਮੁੜ ਕੇ ਇਹਨਾਂ RO ਸਿਸਟਮ ਦੀ ਕਿਸੇ ਨੇ ਜਿਹੜਾ ਜੀ ਉਹ ਸਾਰ ਨਹੀਂ ਲਈ। ਸ਼ੇਰ ਸਿੰਘ ਘਬਾਇਆ ਬਤੌਰ ਕਾਂਗਰਸੀ ਉਮੀਦਵਾਰ ਮੈਦਾਨ ਦੇ ਵਿੱਚ ਨੇ। ਸੁਖਬੀਰ ਸਿੰਘ ਬਾਦਲ ਜਿਹੜਾ ਜੀ ਉਹਨਾਂ ਦੇ ਸਾਹਮਣੇ ਖੜੇ ਨੇ। ਸਿਆਸੀ ਹਾਲਾਤ ਇਹੋ ਜਿਹੇ ਨੇ ਕਿ ਸ਼ੇਰ ਸਿੰਘ ਘਬਾਇਆ ਨੇ ਆਪਣੀ ਵਿਧਾਨ ਸਭਾ ਦੀ ਸੀਟ ਸੁਖਬੀਰ ਸਿੰਘ ਬਾਦਲ ਦੇ ਵਾਸਤੇ ਜਲਾਲਾਬਾਦ ਵਾਲੀ ਛੱਡੀ ਸੀ। ਉੱਥੋਂ ਸੁਖਬੀਰ ਸਿੰਘ ਬਾਦਲ ਹੋਰੀ ਜਿੱਤ ਕੇ ਡਿਪਟੀ ਮੁੱਖ ਮੰਤਰੀ ਬਣੇ ਸੀ। ਅੱਜ ਇਹ ਦੋਨੋਂ ਆਮੋ ਸਾਹਮਣੇ ਨੇ। ਸ਼ੇਰ ਸਿੰਘ ਘਬਾਇਆ ਹੋਰੀ ਕਾਂਗਰਸ ਦੇ ਵਿੱਚ ਚਲੇ ਗਏ, ਕਾਂਗਰਸ ਦੇ ਉਮੀਦਵਾਰ ਨੇ। ਸੁਖਬੀਰ ਸਿੰਘ ਬਾਦਲ ਹੋਰੀ ਅਕਾਲੀ ਦਲ ਦੇ ਵੱਲੋਂ ਜਿਹੜਾ ਦੀ ਉਹ ਲੜ ਰਹੇ ਨੇ। ਸ਼ੇਰ ਸਿੰਘ ਘਬਾਇਆ ਪਹਿਲਾਂ ਅਕਾਲੀ ਟਿਕਟ ਤੇ ਫਿਰੋਜ਼ਪੁਰ ਤੋਂ ਜਿੱਤੇ ਹੋਏ ਨੇ, ਤੀਜੀ ਵਾਰੀ ਆਪਣੀ ਕਿਸਮਤ ਜਿਹੜੀ ਆ ਜੀ ਉਹ ਅਜਮਾ ਰਹੇ ਨੇ। ਵਿਰੋਧੀ ਹਵਾ ਉਹਨਾਂ ਨੂੰ ਜਿਹੜੀ ਆ ਉਹ ਝੱਲਣੀ ਪੈ ਰਹੀ ਆ। ਜਲਾਲਾਬਾਦ ਅਕਾਲੀ ਦਲ ਦੇ ਕੋਲੇ ਆ, ਅਬੋਹਰ ਭਾਜਪਾ ਦੇ ਕੋਲੇ ਆ। ਕਾਂਗਰਸੀ ਵਿਧਾਇਕ ਨੇ ਜਿਹੜੇ ਉਹ ਉਹਨਾਂ ਦੇ ਦਿਲ ਜਿਹੜੇ ਆ ਜੀ ਕਾਂਗਰਸ ਦੇ ਸ਼ੇਰ ਘਬਾਏ ਦੇ ਨਾਲ ਨਹੀਂ ਜਿਹੜਾ ਜੀ ਉਹ ਮਿਲ ਰਹੇ। ਜਿਹੜੇ ਕਾਂਗਰਸੀ ਲੀਡਰ ਆ ਉਹ ਕਹਿੰਦੇ ਆ ਕਿ ਸ਼ੇਰ ਸਿੰਘ ਘਬਾਇਆ ਪ੍ਰਚਾਰ ਤਾਂ ਕਾਂਗਰਸ ਦਾ ਕਰਦਾ ਹੈ, ਪਰ ਉਹਦੇ ਚਿਹਰੇ ਦੇ ਵਿੱਚੋਂ ਅਜੇ ਵੀ ਪਤਾ ਨਹੀਂ ਕਿਉਂ ਉਹਨਾਂ ਨੂੰ ਅਕਾਲੀ ਦਿੰਦਾ, ਜਿਹਦੇ ਕਰਕੇ ਜਿਹੜਾ ਜੀ ਉਹ ਖੁੱਲ ਕੇ ਉਹਦੇ ਨਾਲ ਤੁਰ ਨਹੀਂ ਰਹੇ। ਕਾਂਗਰਸ ਦਾ ਇੱਕ ਵਿਧਾਇਕ ਜਿਹੜਾ ਪਿੰਕੀ ਆ ਉਹ ਤਾਂ ਖੁੱਲ ਕੇ ਤੁਰ ਰਿਹਾ, ਔਰ ਇੱਕ ਜਿਹੜਾ ਜੀ ਭਾਜਪਾਈ ਆਗੂ ਦੇ ਵੱਲੋਂ ਕਾਂਡ ਕਰਨਾ ਜਿਹੜਾ ਜਿਹਦੇ ਉੱਤੇ ਅਗਵਾ ਦਾ ਕਾਂਡ ਜਿਹੜਾ ਜੀ ਉਹ ਲੱਗਿਆ ਹੋਇਆ, ਉਹ ਵੀ ਉਹਨੂੰ ਕਿਤੇ ਨਾ ਕਿਤੇ ਜਿਹੜਾ ਰਾਸ ਆ ਰਿਹਾ। ਰਾਣਾ ਸੋਢੀ ਹੋਰਾਂ ਨੇ ਕੁਝ ਮੀਟਿੰਗਾਂ ਤਾਂ ਕੀਤੀਆਂ ਨੇ, ਉਹਨਾਂ ਦਾ ਜ਼ਿਆਦਾ ਪ੍ਰਚਾਰ ਜਿਹੜਾ ਉਹਨਾਂ ਦਾ ਮੁੰਡਾ ਕਰ ਰਿਹਾ। ਕਾਂਗਰਸੀ ਵਿਧਾਇਕ ਨੱਥੂ ਰਾਮ ਦੀ ਚੋਣ ਸਰਗਰਮੀ ਕਿਤੇ ਵੀ ਦਿਸਦੀ ਨਹੀਂ। ਪਿੰਡਾਂ ਤੇ ਸ਼ਹਿਰਾਂ ਦੇ ਲੋਕ ਜਿਹੜੇ ਆ ਜੀ ਇੱਕ ਗੱਲ ਕਹਿੰਦੇ ਆ ਕਿ ਕਾਂਗਰਸ ਦਾ ਹਾਥੀ ਰਾਹ ਜਿਹੜੇ ਜੀ ਉਹ ਮੋਕਲੇ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਦਿਨ ਮਾੜੀ ਦੀ ਹਾਜ਼ਰੀ ਜਿਹੜੀ ਫਾਜ਼ਿਲਕਾ ਦੇ ਵਿੱਚ ਲਵਾਈ ਸੀ, ਮੁੜ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਫਿਰੋਜ਼ਪੁਰ ਦੇ ਪੂਰੇ ਹਲਕੇ ਦੇ ਵਿੱਚ ਨਹੀਂ ਦਿਸੇ। ਕੋਈ ਹੋਰ ਵੱਡਾ ਕਾਂਗਰਸੀ ਨੇਤਾ ਇਸ ਹਲਕੇ ਦੇ ਵਿੱਚ ਨਹੀਂ ਆਇਆ। ਸ਼ੇਰ ਸਿੰਘ ਘਬਾਇਆ ਚਾਹੁੰਦਾ ਸੀ ਕਿ ਹਲਕੇ ਦੇ ਵਿੱਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਜਾਂ ਨਵਜੋਤ ਸਿੰਘ ਸਿੱਧੂ ਗੇੜਾ ਲਾ ਜਾਵੇ, ਪਰ ਇਹ ਹੋਇਆ ਨਹੀਂ। ਇਹ ਕਿਹਾ ਜਾ ਰਿਹਾ ਕਿ ਅੱਜ ਸੰਭਾਵੀ ਰੂਪ ਦੇ ਵਿੱਚ ਹੋ ਸਕਦਾ ਹੈ ਕਿ ਬਠਿੰਡੇ ਦੇ ਵਿੱਚ ਰੈਲੀ ਕਰਨ ਗਏ ਨਵਜੋਤ ਸਿੰਘ ਸਿੱਧੂ ਹੋਰੀ ਇੱਕ ਗੇੜਾ ਜਿਹੜਾ ਜੀ ਉਹਦੇ ਹਲਕੇ ਦੇ ਵਿੱਚ ਵੀ ਦੇ ਆਉਣ। ਇੱਥੇ ਜਿਹੜੀ ਸਾਰੀ ਕੋਸ਼ਿਸ਼ ਹੈ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲੱਗਿਆ ਹੋਇਆ ਕਿ ਜੇ ਹੋਰ ਨਹੀਂ ਤੇ ਕਮ ਸੇ ਕਮ ਜਿਹੜੀ ਫਿਰੋਜ਼ਪੁਰ ਵਾਲੀ ਸੀਟ ਹੈ ਉਹ ਅਕਾਲੀ ਦਲ ਦੀ ਝੋਲੀ ਪੈ ਜੇ ਤੇ ਉਹਦੀ ਹੋਂਦ ਜਿਹੜੀ ਆ ਜੀ ਉਹ ਜਿਉਂਦੀ ਰਹੇ। ਸ਼ੇਰ ਸਿੰਘ ਘਬਾਇਆ ਹੋਰਾਂ ਦਾ ਜਿਹੜਾ ਜੀ ਉਹ ਪਾਰਟੀ ਬਦਲਣਾ ਉਹਨਾਂ ਨੂੰ ਰਾਸ ਆਉਂਦਾ ਜਾਂ ਫਿਰ ਉਹਨਾਂ ਨੂੰ ਸਿਆਸੀ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਧੱਕ ਦਿੰਦਾ। ਇਹ ਦੋ ਹੀ ਚੀਜ਼ਾਂ ਜਿਹੜੀਆਂ ਦੀ ਉਹ ਦੱਸਣਗੀਆਂ, ਪਰ ਐਗਜ਼ੈਕਟ ਜਿਹੜਾ ਜੀ ਉਹ ਫੈਸਲਾ 23 ਤਰੀਕ ਨੂੰ ਆਊਗਾ ਜਦੋਂ ਵੋਟਰਾਂ ਦਾ ਪਤਾ ਲੱਗੂਗਾ ਕਿ ਉਹ ਕਿੱਧਰ ਭੁਗਤ ਗਏ ਆ। ਇਹ ਠੀਕ ਹੈ ਕਿ ਰਾਏ ਸਿੱਖ ਬਰਾਦਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ, ਪਰ ਰਾਏ ਸਿੱਖ ਬਰਾਦਰੀ ਜਿਹੜੀ ਆ ਉਹ ਇਹ ਵੀ ਕਹਿੰਦੀ ਆ ਕਿ ਹਰ ਵਾਰੀ ਸਾਡੀ ਬਰਾਦਰੀ ਦਾ ਵਾਸਤਾ ਪਾ ਕੇ ਵੋਟਾਂ ਜਿਹੜੀਆਂ ਜੀ ਉਹ ਲੈ ਜਾਂਦੇ ਆ। ਫਿਰੋਜ਼ਪੁਰ ਦੇ ਹਲਕੇ ਦੇ ਵਿੱਚ ਮੈਂ ਵੀ ਇੱਕ ਦਿਨ ਜਿਹੜਾ ਜੀ ਉਹ ਲੋਕਾਂ ਦੀ ਨਬਜ਼ ਟੋਹੀ ਸੀ, ਇੱਕ ਰੈਲੀ ਵੀ ਸੁਣੀ ਸੀ। ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 543 ਲੋਕ ਸਭਾ ਦੇ ਮੈਂਬਰਾਂ ਦੇ ਵਿੱਚੋਂ ਰਾਏ ਸਿੱਖਾਂ ਦੇ ਕੋਲੇ ਇੱਕੋ ਹੀ ਸੀਟ ਹੈ। ਇਹੋ ਜਿਹਾ ਪ੍ਰਚਾਰ ਵੀ ਜਿਹੜਾ ਜੀ ਉਹ ਕੀਤਾ ਜਾ ਰਿਹਾ, ਕਿਉਂਕਿ ਇਹ ਪੱਤਾ ਜਿਹੜਾ ਰਾਏ ਸਿੱਖ ਬਰਾਦਰੀ ਦਾ ਖੇਡਿਆ ਜਾ ਰਿਹਾ। ਦੂਜੇ ਪਾਸੇ ਰਾਏ ਸਿੱਖ ਬਰਾਦਰੀ ਵਾਲੇ ਵੀ ਕੁਝ ਜਿਹੜਾ ਜੀ ਉਹ ਕਾਫੀ ਕੁਝ ਸਿੱਖ ਗਏ ਆ, ਇਸ ਕਰਕੇ ਐਡੇ ਸੌਖੇ ਪੱਤੇ ਇਸ ਵਾਰੀ ਉਹ ਵੀ ਨਹੀਂ ਖੋਲ ਰਹੇ। ਜੀ ਜੀ ਬਿਲਕੁਲ, ਮਸ਼ੀਨਾਂ 'ਚ ਬੰਦ ਨੇ। ਮਸ਼ੀਨਾਂ 'ਚ ਜਦੋਂ ਹੁਣ ਟੂ ਹੋਣੀ ਉਹ ਤੋਂ 23 ਤਰੀਕ ਨੂੰ ਉਦੋਂ ਹੀ ਜਿਹੜਾ ਉਹ ਪਤਾ ਲੱਗੂਗਾ ਵੀ ਕੀ ਬਣਦਾ ਆ। ਅਤੇ ਬਹੁਤ ਬਹੁਤ ਪੰਨੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਅਤੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।